ਲਓ ਜੀ, ਪੰਜਾਬੀ ਬ੍ਰਾਂਚ 'ਚ ਜੀ ਆਇਆਂ ਨੂੰ। ਅਤੇ ਜਿੱਥੇ ਉਹ ਹੱਸਦੇ ਰਹੋ, ਵਸੇ ਰਹੋ। ਅਤੇ ਸਾਡੇ ਵੱਲੋਂ ਮਾਜ਼ਰਤ ਕਿ 3 ਹੋ ਗਏ ਸਾਡੇ ਨਾਗੇ। ਅਤੇ ਨਾਗਿਆਂ ਦੀ ਕੋਈ ਵਜ੍ਹਾ ਸੀ, ਉਹ ਵਜ੍ਹਾ 'ਤੇ ਤੁਹਾਨੂੰ ਦੱਸਾਂਗੇ ਅਖੀਰ ਵਿੱਚ ਜਾ ਕੇ। ਕਿਉਂਕਿ ਖਬਰਾਂ ਇੰਨੀਆਂ ਇਕੱਠੀਆਂ ਹੋ ਗਈਆਂ, ਪਾਕਿਸਤਾਨ ਨੇ ਪੂਰੀ ਦੁਨੀਆ ਦੇ ਉੱਤੇ ਕੋਈ ਬਹੁਤ ਵੱਡਾ ਅਹਿਸਾਨ ਕਰਤਾ। ਬਨਾਇਆ ਹਰਮਜ਼ ਖੁੱਲ੍ਹ ਗਈ, ਫਿਰ ਬੰਦ ਹੋ ਗਈ, ਫਿਰ ਖੁੱਲ੍ਹ ਗਈ। ਹੁਣ ਇਹ ਪਤਾ ਨਹੀਂ ਜਦੋਂ ਤੁਸੀਂ ਵੇਖੋਗੇ ਬੰਦ ਹੋਏਗੀ ਜਾਂ ਖੁੱਲ੍ਹੀ ਹੋਏਗੀ। ਲੇਕਿਨ ਕਹਿ ਰਹੇ ਨੇ ਕਿ ਟਰੰਪ ਵੀ ਆ ਰਿਹਾ ਪਾਕਿਸਤਾਨ, ਅਤੇ ਪਾਕਿਸਤਾਨ ਦੀ ਹੋਈ ਹੈ ਬੱਲੇ ਬੱਲੇ ਹਰ ਸਾਈਡ 'ਤੇ ਪੂਰੀ ਦੁਨੀਆ 'ਚ। ਇਹ ਬੱਲੇ ਬੱਲੇ ਜਿਹੜੀ ਹੋ ਰਹੀ ਹੈ ਉਹਦੇ 'ਚ ਸਾਫੀ ਬਹੁਤ ਆਇਆ ਪਾਕਿਸਤਾਨ ਬਾਹਰੋਂ। ਇਸਲਾਮਾਬਾਦ ਭਰਿਆ ਪਿਆ ਸਾਫੀਆਂ ਨਾਲ। ਅਤੇ ਉਹਨਾਂ ਲਈ ਉਹਨਾਂ ਨੇ ਕਨਵੈਨਸ਼ਨ ਸੈਂਟਰ ਵਿੱਚ ਵੀ ਇੰਤਜ਼ਾਮ ਕੀਤਾ ਸੀ। ਜਦੋਂ JD ਵੇਂਸ ਆਇਆ ਅਤੇ ਗਾਲਿਬ ਆਫ ਆਇਆ ਅਤੇ ਉਹਦੇ ਵਾਸਤੇ ਉੱਥੇ ਕੀ ਹੋਇਆ, ਖਾਣੇ ਕਿਹੜੇ ਬਣੇ ਸਨ, ਕਿਹੜੀ ਡਿਸ਼ ਸਵਾਦੀ ਸੀ, ਚੌਧਰੀ ਸਾਹਿਬ ਦੇ ਕੋਲ ਹੈ ਨੇ ਖਬਰਾਂ, ਉਹ ਵੀ ਪੁੱਛਾਂਗੇ। ਲੇਕਿਨ ਜਦੋਂ ਬਾਹਰੋਂ ਮੀਡੀਆ ਆਉਂਦਾ ਹੈ ਨਾ, ਉਹ ਵੱਡੀਆਂ ਖਬਰਾਂ 'ਤੇ ਕਰਦਾ ਹੀ ਹੈ ਕਵਰ। ਉਹ ਵੇਖਦਾ ਕਿ ਇਸ ਮੁਲਕ ਵਿੱਚ ਹੋਰ ਕੀ ਹੋ ਰਿਹਾ। ਇਹ ਜਦੋਂ BBC ਦੀ ਟੀਮ ਆਈ ਅਤੇ ਉਸ ਦੌਰਾਨ BBC 'ਤੇ ਇੱਕ ਬੜੀ ਖੌਫਨਾਕ ਖਬਰ ਆਈ ਕਿ ਪਤਾ ਨਹੀਂ ਪੰਜਾਬ ਦੀ ਹਕੂਮਤ ਉਸ ਦੇ ਨਾਲ ਦਹਿਲੀ ਹੈ ਕਿ ਨਹੀਂ। ਸਾਡੇ ਇੱਥੇ ਜੋ ਆਮ ਆਦਮੀ ਦੇ ਸਾਡੇ ਇੱਥੇ ਦਿਲ ਜਿਹੜਾ ਹੈ ਨਾ, ਖੂਨ ਦੇ ਆਂਸੂ ਰੋ ਰਿਹਾ। ਉਹ ਖਬਰ ਕੀ ਹੈ, ਹੋਇਆ ਕੀ, ਚੌਧਰੀ ਸਾਹਿਬ ਕੋਲੋਂ ਪੁੱਛਦੇ ਹਾਂ। ਪਹਿਲੇ ਤਾਂ ਚੌਧਰੀ ਸਾਹਿਬ ਮੁਬਾਰਕ ਹੋਵੇ, ਪਾਕਿਸਤਾਨ ਦੀ ਬੱਲੇ ਬੱਲੇ ਹੋ ਰਹੀ। हाँ सर, ये तो है। तो ਹਾਂ मुशर्रफ डेली वो ਹਾਂ अपना प्राइम मिनिस्टर साहब ते आसम मनीर साहब ਉਹਨਾਂ ਦੀ ਡੇਲੀ ਤਾਰੀਫਾਂ ਹੈ ਨਾ। ਤੇ ਟਰੰਪ ਗ੍ਰੇਟ ਗ੍ਰੇਟ ਹਾਂ, ਪਰਸਨੈਲਿਟੀ ਕਹਿੰਦਾ ਟਰੰਪ CDF ਟਵੀਟਾਂ ਗ੍ਰੇਟ ਕਰੀ ਜਾ ਗ੍ਰੇਟ। ਰਿਹਾ। ਹਾਂਜੀ, ਹਾਂ ਉਹ ਤੇ ਬੱਲੇ ਬੱਲੇ ਵਾਕਈ ਹੋ ਰਹੀ ਹੈ, ਹਾਂ। ਇਹਦੇ ਤੇ ਕੋਈ ਸ਼ੱਕ ਨਹੀਂ। ਅਤੇ ਤੇ ਇਹ ਜਿਹੜੀ ਵੱਡੀ ਵੱਡੀ ਖਬਰਾਂ 'ਚ ਛੋਟੀ ਖਬਰ ਦਬ ਗਈ ਹੈ, ਹਾਂ, ਉਹ ਕੀ ਸੀ BBC ਨੇ ਕੀਤੀ। ਅੱਛਾ, ਉਹ BBC ਨੇ ਜ਼ਾਹਰ ਆ ਤੇ ਕਾਫੀ ਹੂੰ ਅਰਸੇ ਤੋਂ ਕੰਮ ਕੀਤਾ ਉਹਨਾਂ ਨੇ ਡਾਕੂਮੈਂਟਰੀ ਦਾ। ਅੱਛਾ, ਬੜਾ ਟਾਈਮ ਲਾਇਆ। ਇੱਥੋਂ ਲੋਕਲ ਹੂੰ ਲੋਕ ਵੀ ਉਹਦੇ 'ਚ ਇਨਵੋਲਵ ਸੀ, ਹੂੰ ਤੇ ਉਹਨਾਂ ਦੇ ਫੋਰਨ ਜਿਹੜੇ ਕੋਰਸਪੋਂਡੈਂਟ ਸੀ ਉਹ ਵੀ ਇਨਵੋਲਵ ਸੀ। ਤੇ ਉਹਨਾਂ ਨੇ ਇੱਕ ਬੜੀ ਜ਼ਾਹਰ ਲੋਕਲੀ ਰਿਪੋਰਟ ਤੇ ਹੋਇਆ ਸੀ ਇਹ ਕੇਸਿਸ ਉੱਥੇ ਹਾਂ ਜਿਹੜੇ ਹਾਂ ਤੌਂਸਾ ਸ਼ਰੀਫ, ਲੇਕਿਨ ਉਹਨਾਂ ਨੇ BBC ਨੇ ਉਹਦੇ 'ਤੇ ਇੱਕ ਬੜੀ ਇਨਵੈਸਟੀਗੇਟਿਵ ਰਿਪੋਰਟ ਹੂੰ ਦਿੱਤੀ। ਤੇ ਉਹਦੇ ਕਈ ਪਹਿਲੂ ਨੇ, ਉਹ ਵੀ ਥੋੜ੍ਹਾ ਜਿਹਾ ਤੁਹਾਡੇ ਸਾਹਮਣੇ ਰੱਖ ਦਿੰਦਾ। ਹਾਂ, ਸਾਰੇ ਤੁਸੀਂ ਤੇ ਪਹਿਲੇ ਪੂਰਾ ਵਾਕਿਆ ਰੱਖੋ ਨਾ ਹਾਂ, ਤੇ ਲੋਕਾਂ ਨੂੰ। ਲੋਕਲ ਜਿਹੜਾ ਹਾਂ ਮੀਡੀਆ ਉਹਦੇ ਕੀ ਇਸ਼ੂਜ਼ ਨੇ ਇਹਦੇ ਉੱਤੇ, ਤੇ ਹਾਂ ਮੈਨੂੰ ਤੇ ਇਹ ਵੀ ਬੜਾ ਗੁੱਸਾ ਆਇਆ ਹੈ, ਉਹ ਵੀ ਗੱਲ ਉਹ ਕਰਦਾ। ਵੀ ਕਰਾਂਗੇ। ਉਹ ਤੇ ਉਹ ਮੈਨੂੰ ਵੀ ਹਾਂਜੀ, ਬੜਾ ਗੁੱਸਾ, ਉਹ ਹਾਂ। ਲਾਵਾਂਗੇ ਅੱਜ ਛਿੱਤਰ ਤੇ ਤੇ ਫਿਰ ਕਰਾਂਗੇ ਉਹਦੇ ਉਹ ਤੇ ਗੱਲ। BBC ਨੇ ਅਸਲ ਸਟੋਰੀ ਇਹ ਦਿੱਤੀ, ਜ਼ਾਹਰ ਹੈ ਹੂੰ 2024-25 ਚ ਰਿਪੋਰਟ ਹੋਇਆ ਸੀ ਹੂੰ ਕਿ ਤੌਂਸਾ ਸ਼ਰੀਫ ਤੋਂ THQ ਹਸਪੀਟਲ ਤੌਂਸਾ ਸ਼ਰੀਫ ਦੇ ਏਰੀਆ ਠੀਕ ਹੈ। ਤੋਂ HIV ਏਡਜ਼ ਨਾਲ ਜਿਹੜੇ ਬੱਚੇ ਮੁਤਾਸਰਾ ਨੇ ਉਹ ਕੇਸਿਸ ਰਿਪੋਰਟ ਹੋਏ ਨੇ। ਅੱਛਾ, ਉਸ ਤੋਂ ਬਾਅਦ ਜਿਹੜਾ ਸਾਡਾ ਤੁਹਾਨੂੰ ਪਤਾ ਕਿ ਇੱਥੇ ਨਾਰਮਲ ਤਰੀਕੇਕਾਰ ਆ ਜੀ ਕਿ ਗੌਰਮੈਂਟਾਂ ਕਹਿੰਦੀਆਂ, ਪੰਜਾਬ ਗੌਰਮੈਂਟ ਜਿਹੜੀ ਉਸ ਟਾਈਮ ਦੀ ਜਿਹੜੀ ਵੀ ਸੀ, ਹੂੰ ਉਹਨਾਂ ਨੇ ਕਿਹਾ ਜੀ ਅਸੀਂ ਐਕਸ਼ਨ ਲੈ ਰਹੇ ਹਾਂ, ਅਸੀਂ ਨੋਟਿਸ ਲੈ ਲਿਆ ਜੀ। ਉਹ ਜਿਹੜੀ ਇੱਕ ਪ੍ਰੈਸ ਰਿਲੀਜ਼ ਤੁਹਾਨੂੰ ਪਤਾ ਜਾਰੀ ਹੋ ਹਾਂ ਜਾਂਦੀ। ਅੱਛਾ, ਉਸ ਤੋਂ ਬਾਅਦ ਲੋਕ ਜਾਂਦੇ ਭੁੱਲ, ਹੂੰ ਤੇ ਹਕੂਮਤਾਂ ਲੈਂਦੀਆਂ ਐਕਸ਼ਨ। ਬਿਲਕੁਲ। ਇਹ ਸਟੋਰੀ 'ਚ ਵੀ ਇਹੀ ਹੋਇਆ। ਉਦੋਂ ਹੂੰ ਉਦੋਂ ਦੀਆਂ ਸਟੇਟਮੈਂਟਾਂ ਆਈਆਂ ਜੀ ਕਿ ਅਸੀਂ ਐਕਸ਼ਨ ਲੈ ਰਹੇ ਹਾਂ, ਲੇਕਿਨ BBC ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਠੀਕ ਹੈ। ਉਹਨਾਂ ਨੇ ਜਿਹੜੀ ਜ਼ਾਹਰ, ਪੁਰਾਣੀ ਖਬਰ ਹੈ। ਹਾਂ ਪੁਰਾਣੀ ਹੈ, 24-25 ਦੀ, ਹਾਂ 24-25 ਚ ਇੰਸੀਡੈਂਟ ਆਹੋ। ਹੋਏ ਨਾ ਇਹ। ਲੇਕਿਨ ਇੱਕ ਸਾਫੀ ਹੈ ਕੋਈ ਮਨਸੇਰੇ ਦਾ, ਉਹਨੇ ਕੀਤੀ। ਉਹ ਨਹੀਂ, ਉਹ BBC ਦੇ ਫੋਰਨ ਕੀਤੀ। ਅੱਛਾ ਉਹ ਠੀਕ ਫ੍ਰੀਲਾਂਸ ਹੈ। ਕਰਦਾ, ਉਹਨੇ ਨਾਲ ਐਡੀਸ਼ਨਲੀ ਉਹਨਾਂ ਨੂੰ ਇੱਥੋਂ ਸਪੋਰਟ ਪ੍ਰੋਵਾਈਡ ਕੀਤੀ। ਠੀਕ। ਉਹ ਦੋ ਤਿੰਨ ਬੰਦਿਆਂ ਦੀ ਹੂੰ ਜੁਆਇੰਟ ਸਟੋਰੀ। ਅੱਛਾ, ਉਹਦੇ ਉੱਤੇ ਉਹਨਾਂ ਨੇ ਜ਼ਾਹਰ ਕੰਮ ਕੀਤਾ। ਉਹਨਾਂ ਨੇ ਹੂੰ ਆਪਣਾ ਸਟੋਰੀ ਅਪਰੂਵ ਕੀਤੀ। ਉਸ ਤੋਂ ਬਾਅਦ ਉੱਥੇ ਕੈਮਰੇ ਵਗੈਰਾ ਲਾ ਕੇ ਹਿਡਨ ਹਸਪੀਟਲ 'ਚ ਬਹੁਤ ਸਾਰੀਆਂ ਵੀਡੀਓਜ਼ ਬਣਾਈਆਂ ਅੱਛਾ। ਕਿ, ਔਰ ਉਸ ਤੋਂ ਵੀਡੀਓਜ਼ ਤੋਂ ਪਤਾ ਲੱਗਦਾ ਕਿ ਉਹ ਤੇ ਇਸ ਵਾक़ੇ ਤੋਂ ਬਾਅਦ ਵੀ ਹੂੰ ਉੱਥੇ ਜਿਹੜੇ ਸਰਿੰਜਾਂ ਵਾ, ਇੱਕ ਬੰਦੇ ਦੀ ਦੂਸਰੀ ਦੀ ਤੀਸਰੇ ਬੱਚਿਆਂ ਨੂੰ ਚਿਲਡਰਨ ਵਾਰਡ 'ਚ ਲੱਗ ਰਹੀਆਂ। ਓਏ ਹੁਣ ਤੁਸੀਂ ਹੋਏ। ਦੇਖ ਲਓ ਰਾਣਾ ਸਾਹਿਬ, ਜ਼ੁਲਮ ਹੈ ਹਾਂ ਕਿ ਇੱਕ ਔਰ ਤੁਹਾਨੂੰ ਪਤਾ ਕੇਸਿਸ ਉੱਥੇ ਕਿੰਨੇ ਰਿਪੋਰਟ ਹੋਏ ਨੇ 24-25 ਚ? ਹੂੰ 331। 331 ਏਡਸ ਦੇ ਮਰੀਜ਼ ਬਣ ਗਏ। ਹਾਂ, ਬੱਚੇ ਛੋਟੇ ਛੋਟੇ ਬੱਚੇ। ਬੱਚੇ। ਔਰ ਮੋਸਟਲੀ ਉਹਨਾਂ ਕੇਸਿਸ ਦੇ ਉਹਨਾਂ ਦੇ ਕਿਸੇ ਵੀ ਪੇਰੈਂਟਸ ਨੂੰ ਏਡਸ ਨਹੀਂ ਸੀ, ਉਹ ਹਾਂ ਲੱਗਾ ਇੰਜੈਕਸ਼ਨ ਤੋਂ ਹੀ। ਅੱਛਾ, ਜਦੋਂ ਇਹ ਕੇਸ ਰਿਪੋਰਟ ਹੋਈ, ਜਦੋਂ ਉੱਥੇ ਦਾ ਇੱਕ ਲੋਕਲ ਡਾਕਟਰ, ਇੱਕ ਅੱਲਾ ਦਾ ਹਾਂ ਬੰਦਾ, ਬੜਾ ਪ੍ਰਾਈਵੇਟ ਜਿਹੜਾ ਹੁੰਦਾ ਜਨਰਲ ਪ੍ਰੈਕਟੀਸ਼ਨਰ ਜਿਹਨੂੰ ਹਾਂ ਕਹਿੰਦੇ ਆ, ਉਹ ਸਭ ਤੋਂ ਪਹਿਲਾਂ ਉਹਨੇ ਇਹ ਅਲਾਰਮ ਰੇਜ਼ ਕੀਤਾ। ਹੂੰ ਉਹਦੇ ਕੋਲ ਬੱਚੇ ਆ ਰਹੇ ਸੀ ਬਾਰ-ਬਾਰ, ਇਹ ਬੁਖਾਰ ਵਾਲੇ ਜਿਨ੍ਹਾਂ ਹੂੰ ਨੂੰ ਹੂੰ ਜਿਹੜੇ ਠੀਕ ਨਹੀਂ ਹੋ ਰਿਹਾ ਸੀ। ਉਹਨੇ ਟੈਸਟ ਵੈਸਟ ਉਹਨਾਂ ਦੇ ਕਰਾਏ, ਤੇ ਉਹ ਬੱਚਿਆਂ ਨੂੰ ਉੱਥੋਂ ਏਡਸ ਹੋ ਏਡਸ ਨਿਕਲਿਆ। ਤੇ ਉਹ ਸਭ ਤੋਂ ਪਹਿਲਾਂ ਉਹਨੇ ਇਹ ਜਿਹੜਾ ਨਾ ਉਹ ਇਹਨੂੰ ਕਹਿੰਦੇ ਵਿਸਲ ਬਲੋਇੰਗ ਕੀਤੀ ਸੀ ਕਿ ਬਈ ਇਹ ਬੱਚੇ, ਉਹਨੇ ਜ਼ਰਾ ਚੈੱਕ ਕੀਤਾ ਕਿੱਥੇ ਇਹਨਾਂ ਨੇ ਟਰੀਟਮੈਂਟ ਕਰਾਏ। ਪਤਾ ਲੱਗਾ ਗਰੀਬ ਲੋਕ ਨੇ, ਅਫੋਰਡ ਨਹੀਂ ਕਰਦੇ। ਹਸਪੀਟਲ ਜਿਹੜਾ ਸਰਕਾਰੀ ਹਸਪੀਟਲ THQ ਤੌਂਸਾ, ਉੱਥੇ ਜਾਂਦੇ ਨੇ। ਉਹ ਉਹਨੇ ਕੀਤਾ ਸੀ। ਜਿਹੜਾ BBC ਨੇ ਉਸ ਡਾਕਟਰ ਨੂੰ ਇੰਟਰਵਿਊ ਕੀਤਾ, ਉਹਦਾ ਪੂਰਾ ਵਰਜ਼ਨ ਲਿਆ, ਤੇ ਉਹਨੇ ਦੱਸਿਆ ਕਿ ਕਿਸ ਤਰ੍ਹਾਂ ਮੈਂ ਸਾਰਾ ਮੈਂ ਚੈੱਕ ਕੀਤਾ ਔਰ ਮੈਨੂੰ ਪਤਾ ਲੱਗਾ। ਫਿਰ ਉਹਨਾਂ ਨੇ ਉਹਦਾ ਜਿਹੜਾ ਇਲਜ਼ਾਮ ਸੀ ਉਹਨੂੰ ਚੈੱਕ ਕਰਨ ਵਾਸਤੇ ਆਪਣੇ ਹਿਡਨ ਕੈਮਰੇ ਲਾਏ, ਉਹ ਸਾਰੀ ਵੀਡੀਓਜ਼ ਬਣਾਈਆਂ। ਉਸ ਤੋਂ ਪਤਾ ਚੱਲਿਆ ਕਿ ਇਹ ਤੇ ਹਲੇ ਵੀ ਪ੍ਰੈਕਟਿਸ ਚੱਲ ਰਹੀ ਹੈ। ਉੱਥੇ ਇੱਕ ਦੂਜੇ ਦੇ ਬੰਦੇ ਸਰਿੰਜਾਂ ਚੇਂਜ ਕੀਤੀਆਂ ਬਗੈਰ ਇੰਜੈਕਸ਼ਨ ਲੱਗ ਰਹੇ ਨੇ।
ਓਏ ਹੋਏ। ਤੇ ਫਿਰ ਉਹਨਾਂ ਨੇ ਸਰਕਾਰੀ ਜਿਹੜਾ ਉੱਥੇ ਦਾ THQ ਦਾ ਹੈੱਡ ਹੈ ਉਹਦਾ ਵੀ ਇੰਟਰਵਿਊ ਕੀਤਾ। ਉਹਨੇ ਕਿਹਾ ਜੀ ਇਹ ਮੇਰੇ ਦੌਰ 'ਚ ਨਹੀਂ ਹੋਇਆ ਪਹਿਲਾਂ ਦਾ, ਲੇਕਿਨ ਜਦੋਂ ਉਹਨਾਂ ਨੇ ਉਹ ਵੀਡੀਓ ਦਿਖਾਈ ਉਹਨੇ ਕਿਹਾ ਨਹੀਂ ਇਹ ਵੀਡੀਓ ਠੀਕ ਨਹੀਂ ਹੋਣੀ ਤੁਹਾਡੀ। ਅੱਛਾ। ਹਾਂ, ਇਹ ਸਾਰਾ ਉਹਨਾਂ ਨੇ ਕੀਤਾ। ਤੇ ਉਸ ਤੋਂ ਬਾਅਦ ਉਹਨਾਂ ਨੇ ਜ਼ਾਹਰਾ ਹੋਰ ਵੀ ਵਰਜਨ ਲਏ, ਉਹ ਜਿਹੜੇ ਸਪੈਸ਼ਲਿਸਟ ਡਾਕਟਰ ਸੀਗੇ ਉਹਨਾਂ ਨੇ ਕਿਹਾ ਤੇ ਕਿ ਜੀ ਸਾਹਿਬ ਇਹ ਸਿਰਿੰਜ ਕਿੰਨੇ ਦੀ ਆਂਦੀ ਹੈ? ਸਿਰਿੰਜ ਤੇ ਰਾਣਾ ਸਾਹਿਬ ਸਸਤੀ ਹੁੰਦੀ ਜਾ ਰਹਾ ਹੈ, ਹੁਣ 20-30 ਰੁਪਏ ਦੀ ਹੋਏਗੀ, 50 ਰੁਪਏ ਦੀ ਹੋਏਗੀ, ਇਸ ਤੋਂ ਜ਼ਿਆਦਾ ਤਾਂ ਨਹੀਂ। ਇਹ ਵੀ ਬਹੁਤ ਜ਼ਿਆਦਾ ਦੱਸ ਰਹੇ ਹੋ ਤੁਸੀਂ। ਤੇ ਸਿਰਿੰਜ ਚੇਂਜ ਨਹੀਂ ਕਰਦੇ ਕਿ 50 ਰੁਪਏ ਦੀ ਵੀ ਹਕੂਮਤ ਪੰਜਾਬ ਨਹੀਂ ਦੇ ਸਕਦੀ? ਬਸ ਇਹ ਇਹਦੇ ਵਿੱਚ ਜ਼ਾਹਰਾ ਉਹ ਜਿਹੜੇ ਇਹ ਵੀ ਉਹਦਾ ਬਿਲਕੁਲ ਪ੍ਰਪੋਰਸ਼ਨ, ਉਹਨਾਂ ਨੇ ਕਿਹਾ ਹਸਪਤਾਲ ਵਾਲਾ ਕਹਿ ਰਿਹਾ ਕਿ ਸਾਡੇ ਕੋਲ ਤੇ ਮਰੀਜ਼ਾਂ ਨੂੰ ਕਹਿ ਰਿਹਾ ਕਿ ਸਾਡੇ ਕੋਲ ਤੇ ਦਵਾਈ ਨਹੀਂ ਹੈ। ਹੁਣ ਜਿਹੜੇ ਉੱਥੇ ਗਰੀਬ ਲੋਕ ਨੇ, ਤੁਹਾਨੂੰ ਪਤਾ ਨਾ ਸਰਕਾਰੀ ਹਸਪਤਾਲਾਂ ਜਾਂਦੇ ਨੇ ਬਹੁਤ ਗਰੀਬ ਲੋਕ, ਬਿਲਕੁਲ, ਜਿਹੜੇ ਵਿਚਾਰੇ ਅਫੋਰਡ ਹੀ ਨਹੀਂ ਕਰ ਸਕਦੇ, ਉਹ ਜਾ ਰਹੇ ਸੀ। ਫਿਰ ਉਹਨਾਂ ਨੂੰ ਉਹ ਕਹਿੰਦੇ ਜੀ ਤੁਹਾਡੀ ਦਵਾਈ ਸ਼ੇਅਰ ਕਰ ਦਿੰਦੇ, ਮਤਲਬ ਇੱਕ ਬੰਦੇ ਦੀ ਸਿਰਿੰਜ ਲਿਆਂਦੀ ਉਹ ਫਿਰ ਦੂਸਰੇ ਬੰਦੇ ਨੂੰ ਲਾਤੀ ਇਸ ਤਰ੍ਹਾਂ। ਮਤਲਬ ਇਹ ਤੇ ਜ਼ੁਲਮ ਆ ਕਿ ਦੁਨੀਆ 'ਚ ਪਤਾ ਕਿ ਜਿਹੜੀ ਸਿਰਿੰਜ ਆ ਉਹ ਕਿਤਨੀ ਖਤਰਨਾਕ ਚੀਜ਼ ਆ। ਉਹ ਇੱਕ ਤੋਂ ਦੂਸਰਾ ਏਡਸ, ਹੈਪੇਟਾਈਟਸ, ਬਹੁਤ ਸਾਰੀਆਂ ਜਿਹੜੀ ਬਿਮਾਰੀਆਂ ਜਿਹੜੀ ਬਲੱਡ ਟ੍ਰਾਂਸਫਿਊਜ਼ਨ ਹੁੰਦੀਆਂ, ਉਹ ਤੇ ਜ਼ਾਹਰਾ ਸਿਰਿੰਜ ਲੱਗੇਗੀ ਤੇ ਹੋ ਜਾਏਗੀ ਇੱਕ ਦੂਸਰੇ ਨੂੰ। ਉਹ ਇਹਨਾਂ ਤੇ ਉਹਨਾਂ ਨੂੰ ਚਾਹੀਦਾ ਇਸ ਤੋਂ ਅੱਛਾ ਕਿ ਤੇ ਲੋਕਾਂ ਨੂੰ ਨਾ ਲਾਉਣ ਇੰਜੈਕਸ਼ਨ, ਤੇ ਉਹ ਬਗੈਰ ਟ੍ਰੀਟਮੈਂਟ ਤੋਂ, ਮਤਲਬ ਕਿਸੇ ਨੂੰ ਏਡਸ ਕਰ ਦੇਣੀ ਔਰ ਉਹਦਾ ਬੁਖਾਰ ਦਾ ਇਲਾਜ ਕਰਨੇ ਟੀਕਾ ਲਾਣਾ ਕਿਉਂ? ਹਾਂ, ਇਹ ਵੀ ਬੜਾ ਇੱਕ ਟੈਬੂ ਹੈ। ਹਾਂ ਬਿਲਕੁਲ। ਉਹ ਵੀ ਚੋਈ ਸਾਹਿਬ ਪਿੰਡਾਂ 'ਚ ਜਦੋਂ ਤੱਕ ਟੀਕਾ ਨਾ ਲਾਈਏ ਬੰਦਾ ਵੀ ਕਹਿੰਦਾ ਮੈਂ ਠੀਕ ਨਹੀਂ ਹੋਣਾ, ਟੀਕੇ ਨਾਲ ਹੀ ਠੀਕ ਹੋਵਾਂਗਾ। ਤੇ ਡਾਕਟਰ ਵੀ ਜਾਣ ਬੁੱਝ ਕੇ ਲਾਉਂਦਾ, ਇਹਨੂੰ ਦੱਸਦਾ ਨਹੀਂ ਬਈ ਤੂੰ ਬੁਖਾਰ ਹੋਇਆ ਤੈਨੂੰ, ਤੂੰ ਪੈਰਾਸੀਟਾਮੋਲ ਨਾਲ ਠੀਕ ਹੋ ਜਾਏ। ਉਹ ਜ਼ਬਰਦਸਤੀ ਟੀਕਾ ਠੋਕ ਦਿੰਦਾ। ਬਿਲਕੁਲ, ਤੁਸੀਂ ਬੜੀ ਜ਼ਬਰਦਸਤ ਗੱਲ ਕੀਤੀ ਕਿ ਪੂਰੀ ਦੁਨੀਆ ਜਿਹੜਾ ਟੀਕਾ ਉਹ ਈਵਨ ਰਿਕਮੈਂਡਡ ਨਹੀਂ ਹੈ। ਉਹਦੀ ਵਜ੍ਹਾ ਨਾਲ ਕਿ ਈਵਨ ਜਿਹੜੀ ਸਿਰਿੰਜ ਹੈ ਨਾ, ਅਗਰ ਯੂਜ਼ ਨਾ ਵੀ ਕੀਤੀ ਜਾਵੇ ਦੈਨ ਵੀ ਡਾਕਟਰ ਅਵਾਇਡ ਕਰਦੇ ਆ ਤਾਂ ਕਿ ਕਿਸੇ ਬਿਮਾਰੀ ਇੱਕ ਇੰਜੈਕਸ਼ਨ ਦੇ ਜ਼ਰੀਏ ਉਹਨੂੰ ਕੋਈ ਹੋਰ ਨਾ ਚਲੀ ਜਾਵੇ, ਫਿਰ ਵੀ ਕਰਦੇ ਨੇ ਰਿਕਮੈਂਡ। ਲੇਕਿਨ ਪਹਿਲੇ ਤੇ ਚੋਈ ਸਾਹਿਬ ਹੁੰਦੇ ਸਨ ਉਹ ਸ਼ੀਸ਼ੇ ਵਾਲੇ ਨਾ ਟੀਕੇ, ਉਹ ਜਿਹੜੇ ਪਾਣੀ 'ਚ ਗਰਮ ਕਰਕੇ ਉਹਨਾਂ ਨੂੰ ਸਿਰਿੰਜਾਂ ਸਾਫ਼ ਕਰਦੇ ਸੀ, ਸਟਰਲਾਈਜ਼ ਹੁੰਦੇ ਸਨ, ਉਹ ਪਏ ਹੁੰਦੇ ਸਨ 24 ਘੰਟੇ ਉਬਲਦੇ ਪਾਣੀ 'ਚ। ਉਹ ਖਤਮ ਹੋ ਗਿਆ ਦੌਰ, ਉਹ ਤਾਂ ਖਤਮ ਹੋ ਗਿਆ। ਹਨਾ ਹੁਣ ਆ ਗਏ ਪਲਾਸਟਿਕ ਵਾਲੇ 2 ਨੰਬਰ। ਤੇ ਉਹਦੇ 'ਚ ਇੱਕ ਹੋਰ ਵੀ ਚੋਈ ਸਾਹਿਬ ਰੋਸ਼ਨੀ ਪਾਓ ਨਾ, ਇਹ ਕਹਿੰਦੇ ਨੇ ਕਿ ਜਿਹੜਾ ਵੇਸਟ ਹੁੰਦਾ ਨਾ ਹਸਪੀਟਲ ਦਾ, ਟੀਕੇ ਸ਼ੀਕੇ, ਇਹਨਾਂ ਨੂੰ ਫਿਰ ਲੈ ਜਾਂਦੇ ਨੇ ਚੁੱਕ ਕੇ ਤੇ ਉਹਨੂੰ ਹੀ ਫਿਰ ਰੀਸਾਈਕਲ ਕਰਕੇ ਨਵੇਂ ਬਣਾ ਦਿੰਦੇ ਨੇ। ਉਹ ਕਹਿੰਦੇ ਉਹ ਹੋਰ ਵੀ ਜ਼ਿਆਦਾ ਡੇਂਜਰਸ, ਹੋਰ ਵੀ ਖਤਰਨਾਕ, ਇਸ ਕਰਕੇ ਉਹ ਰਿਕਮੈਂਡ ਨਹੀਂ ਕਰਦੇ ਨਾ ਇੰਜੈਕਸ਼ਨ। ਉਹਦੇ ਉੱਤੇ ਡਾਕਟਰ ਜ਼ਫਰ ਮਿਰਜ਼ਾ ਸਾਹਿਬ, ਤੁਹਾਨੂੰ ਪਤਾ ਫਾਰਮਰ ਹੈਲਥ ਮਿਨਿਸਟਰ, ਹਾਂ, ਸਭ ਤੋਂ ਅੱਛਾ ਟਵੀਟ ਉਹਨਾਂ ਦਾ ਮੈਂ ਦੇਖਿਆ ਇਸ ਇਸ਼ੂ ਦੇ ਉੱਤੇ। ਹਾਂ, ਉਹਨਾਂ ਨੇ ਬੜਾ ਅੱਛੇ ਤਰੀਕੇ ਨਾਲ ਉਹਨਾਂ ਨੇ ਦੱਸਿਆ ਕਿ ਜ਼ਾਹਰਾ ਇਹ ਇਸ਼ੂ ਹੈ ਪਾਕਿਸਤਾਨ 'ਚ ਔਰ ਗਰੀਬ ਮੁਲਕਾਂ 'ਚ ਹੈ, ਲੇਕਿਨ ਅਸੀਂ ਇਹ ਤੇ ਇੰਟਰੋਡਿਊਸ ਕਰਾਈਆਂ ਸੀ। ਉਹਨਾਂ ਨੇ ਕਿਹਾ ਕਿ ਅਸੀਂ ਕਰਾਈਆਂ ਸੀ ਕਿ ਸਿਰਿੰਜ ਆ ਉਹ ਇੱਕ ਦਫਾ ਲੱਗਦੀ, ਦੂਸਰੀ ਬੰਦੇ ਨੂੰ ਲੱਗਦੀ ਨਹੀਂ, ਉਹ ਮਤਲਬ ਆਟੋਮੈਟਿਕ ਇੱਕ ਦਫਾ ਲੱਗਣ ਤੋਂ ਬਾਅਦ ਉਹ ਡਿਸਟਰਕਟ ਹੋ ਜਾਂਦੀ। ਉਹ ਅਸੀਂ ਕਿਹਾ ਸੀ ਕਿ ਇਹ ਲਿਆਓ, ਉਹ ਲਿਆਂਦੀਆਂ ਵੀ ਸੀ, ਲੇਕਿਨ ਉਹ ਦੁਬਾਰਾ ਫਿਰ ਉਹ ਪਾਲਿਸੀ ਜਿਹੜੀ ਚੱਲੀ ਨਹੀਂ। ਫਿਰ ਬਾਕੀ ਉਹਨਾਂ ਨੇ ਰੋਸ਼ਨੀ ਪਾਈ ਕਿ ਲੋਕ ਗਰੀਬ ਨੇ, ਕੀ ਮਸਾਇਲ ਨੇ ਇੱਥੇ ਹੈਲਥ ਸੈਕਟਰ ਦੇ ਵਿੱਚ, ਉਹਦੀ ਵਜ੍ਹਾ ਨਾਲ ਇਹ ਇਸ ਤਰ੍ਹਾਂ। ਤੇ ਲੇਕਿਨ ਅਸਲ ਇਹ ਹੈ ਕਿ ਜਦੋਂ ਕੋਈ ਵੀ ਸਾਡੀ ਸੂਬਾਈ ਗੌਰਮੈਂਟ ਆਉਣਾ ਸਾਹਿਬ, ਔਰ ਪੰਜਾਬ ਗੌਰਮੈਂਟ ਦਾ ਆਲਾ ਤੌਂਸਾ ਸ਼ਰੀਫ ਆਉਂਦਾ, ਉਹਦੇ ਵਿੱਚ ਇਸ਼ੂ ਇਹ ਹੈ ਕਿ ਸੂਬਾਈ ਗੌਰਮੈਂਟ ਇਹ ਤੇ ਬੜਾ ਵੇਲਾ ਕਰਦੀ ਜੀ ਕਿ ਅਸੀਂ ਜੀ ਉਹ ਮਤਲਬ ਜਿਹੜਾ ਨਾ ਉਹ ਟਿਪ ਟਾਪ ਆਪਣਾ YouTube ਤੇ ਟਵਿੱਟਰ ਤੇ ਫੇਸਬੁੱਕ ਤੇ GT ਰੋਡ ਤੇ ਜਾ ਕੇ ਵੇਖੋ ਤੇ ਮਰੀਮ ਦੀ ਤਸਵੀਰਾਂ ਹਰ ਚੱਪੇ ਤੇ, ਰੇਹੜੀ ਤੇ, ਹਸਪਤਾਲ ਵਿੱਚ, ਸਕੂਲ ਵਿੱਚ, ਹਾਂਜੀ, ਝਾੜੂ ਤੇ, ਉਹ ਹਰ ਜਗ੍ਹਾ ਤੇ ਤਸਵੀਰਾਂ ਲੱਗੀਆਂ। ਔਰ ਦੂਸਰਾ ਇਹ ਕਿ ਹਸਪਤਾਲਾਂ ਜਾਂਦੇ ਨੇ ਜੀ ਕਿ ਬੜੇ ਹਸਪਤਾਲਾਂ ਦਾ ਸਿਸਟਮ ਠੀਕ ਕਰ ਦਿੱਤਾ, ਦਵਾਈ ਹੋ ਰਹੀ ਜੀ, ਇਹ ਉਹ ਹੈ। ਲੇਕਿਨ ਇਹ ਹੈ ਕਿ ਇਹ ਸਾਰੀ ਹੈਗੀ ਦਿਖਾਉਣੇ ਦੀ ਹੱਦ। ਹਾਂ ਬਿਲਕੁਲ, ਜਿਹੜਾ ਸਿਸਟਮ ਦਾ ਅਸਲ ਜਿਹੜੇ ਸਟਰਕਚਰ 'ਚ ਇਸ਼ੂਜ਼ ਨੇ ਉਹ ਹਾਲੇ ਤੱਕ ਠੀਕ ਨਹੀਂ ਹੋਏ। ਉਹ ਭਾਵੇਂ ਪੰਜਾਬ ਹੋਵੇ, ਸਿੰਧ ਹੋਵੇ, ਗੱਲ ਕੀਤੀ ਨਾ ਜੀ ਸਾਹਿਬ ਤੁਸੀਂ ਕਿ ਟਿਪ ਟਾਪ ਹੀ ਹੈ। ਹਾਂ, ਟਿਪ ਟਾਪ। ਹਾਂ, ਤੇ ਟਿਕ ਟਾਪ ਸਮਝਦੇ ਨੇ ਕਿ ਬਈ ਇਹ ਟਿਕਟੋਕ ਤੇ ਚੱਲ ਪਏਗਾ ਟਿਪ ਟਾਪ, ਤੇ ਫਿਰ ਸਾਡੀ ਬੱਲੇ ਬੱਲੇ ਹੋਏਗੀ, ਫਿਰ ਅਸੀਂ ਇਮਰਾਨ ਖਾਨ ਦੇ ਪ੍ਰੋਪੇਗੰਡਾ ਜਿਹੜਾ ਤੋੜ ਕਰ ਲਾਂਗੇ, ਅਸੀਂ ਮਕਬੂਲ ਹੋ ਜਾਵਾਂਗੇ। ਲੇਕਿਨ ਇਹ ਲੋਕਾਂ ਨੂੰ ਨਜ਼ਰ ਆ ਰਿਹਾ ਨਾ, ਜਿਹਨੇ ਵੇਖਿਆ, ਜਿਨ੍ਹਾਂ ਦੇ ਉੱਤੇ ਬੀਤੀ ਹੈ, ਉਹ ਤੇ ਮਹਿਸੂਸ ਕਰ ਰਹੇ ਹੋਣਗੇ। ਇੱਥੇ ਤੇ ਗਰੀਬ ਹੋਣਾ ਹੀ ਜੁਰਮ ਹੈ। ਹਾਂ, ਦੂਸਰਾ ਹੈ ਕਿ ਉਹਨੂੰ ਕਰ ਰਿਹਾ ਚੈਲੰਜ ਉਸ ਡਾਕੂਮੈਂਟਰੀ ਨੂੰ, ਬਈ ਉਹਨਾਂ ਕੋਲ ਐਵੀਡੈਂਸ ਆ, ਉਹਨਾਂ ਨੇ ਵੀਡੀਓਜ਼ ਬਣਾਈ ਹੋਈ ਹੈ। ਅੱਛਾ, ਤੁਸੀਂ ਚੈਲੰਜ ਕਰ ਰਹੇ ਤੇ ਤੁਸੀਂ ਆਪਣੀ ਇੱਕ ਪੈਰਲਲ ਰਿਪੋਰਟ ਲਿਆਓ, ਇਹ ਦੱਸੋ ਫਿਰ ਲੱਗਿਆ ਕਿੱਥੋਂ ਹੈ ਬੱਚਿਆਂ ਨੂੰ। 313 ਮਤਲਬ ਕੋਈ ਛੋਟਾ ਮੋਟਾ ਕੇਸ ਨਹੀਂ। ਔਰ ਤੁਹਾਨੂੰ ਬਹੁਤ ਵੱਡਾ ਹੁਣ ਜਿਹੜਾ ਏਸ਼ੀਆ 'ਚ ਅਸੀਂ ਸਭ ਤੋਂ ਜ਼ਿਆਦਾ ਜਿਹੜਾ ਏਡਸ ਪਾਕਿਸਤਾਨ ਜਿਹੜੀ ਰਿਪੋਰਟ ਹੈ, ਉਹਦੇ ਸਭ ਤੋਂ ਜ਼ਿਆਦਾ ਜਿਹੜਾ ਫਾਸਟ ਗਰੋਇੰਗ ਜਿਹੜੀ ਡਿਜ਼ੀਜ਼ ਹੈ ਨਾ, ਜਿਹੜਾ ਇਨਫੈਕਸ਼ਨ ਹੈ, ਇਹ ਸਭ ਤੋਂ ਜ਼ਿਆਦਾ ਪਾਕਿਸਤਾਨ 'ਚ ਦਾ ਫੈਲਣ ਦਾ ਸਪਰੈਡ ਹੈ। ਤੇ ਏਡਸ ਵੀ ਤੇ ਅਸੀਂ ਗਏ ਬਲੋਚਿਸਤਾਨ, ਉੱਥੇ ਮਿਲੇ ਅਸੀਂ ਹੈਲਥ ਸੈਕਟਰੀ ਨੂੰ ਨਾ ਕੋਇਟੇ, ਉਹਨੇ ਬਰੀਫਿੰਗ ਦਿੱਤੀ ਤੇ ਉਹਨੇ ਇੱਕ ਬੜੀ ਮਜ਼ੇ ਦੀ ਗੱਲ ਕੀਤੀ। ਕਹਿੰਦੇ ਇੱਥੇ 6-7 ਜਿਹੜੇ ਪੋਲੀਓ ਦੇ ਕੇਸਿਸ ਹੋਏ ਨੇ ਨਾ, ਉਹ ਵਾਇਰਸ ਪੰਜਾਬ ਤੋਂ ਆਇਆ।
ਦੇਖੋ ਪੰਜਾਬ ਮਤਲਬ ਬਿਮਾਰੀ ਦੀ ਜੜ ਬਣ ਗਿਆ, ਤੇ ਬਲੋਚਿਸਤਾਨ ਵੀ ਉਹ ਪੋਲੀਓ ਦੇ ਵਾਇਰਸ ਭੇਜੀ ਹਾਂ ਜਾ ਉਹ ਰਿਹਾ। ਵੀ ਹੈ, ਤੇ ਦੂਸਰਾ ਦਾ ਇੱਕ ਦੂਜੇ ਦੇ ਉੱਪਰ ਜਿਹੜੀ ਪਾਉਣੇ ਦੀ ਪਾਲਿਸੀ ਹੈ ਨਾ, ਇਹ ਵੀ ਇਸ ਚੀਜ਼ ਨੂੰ ਰਿਫਲੈਕਟ ਕਰਦੀ ਹੈ। ਹਾਂ ਬਿਲਕੁਲ। ਤੇ ਉਹ ਉਸ 'ਤੇ ਵੀ ਗੱਲ ਕਰਦੇ ਹਾਂ। ਹੂੰ ਤੇ ਬਿਲਕੁਲ ਇਸ ਤਰ੍ਹਾਂ ਹੀ ਹੈ। ਹੂੰ ਇਹਨਾਂ ਚੀਜ਼ਾਂ ਨੂੰ ਠੀਕ ਕਰਨ ਦੀ ਜ਼ਰੂਰਤ ਆ। ਆਮ ਗਰੀਬ ਬੰਦੇ ਨੂੰ ਕਮ ਸੇ ਕਮ ਇੰਨੀ ਫੈਸਿਲਿਟੀ ਦਿਓ ਕਿ ਕੋਈ ਵੀ ਤੌਂਸਾ ਦਾ ਮਤਲਬ, ਤੇ THQ ਤੇ ਰਿਪੋਰਟ ਹੋ ਗਿਆ ਨਾ, ਪਤਾ ਨਹੀਂ ਕਿੱਥੇ ਕਿੱਥੇ ਲੱਗ ਰਹੀਆਂ ਸੁਰੰਜਾਂ ਇਹ। ਬਿਲਕੁਲ ਹੈ, ਤੇ ਇੰਨਾ ਵੱਡਾ ਪੰਜਾਬ ਹੈ। ਹਾਂਜੀ, ਔਰ ਦੂਸਰਾ ਹੈ ਕਿ ਏਡਸ ਜਿਹੜਾ ਇੱਕ ਐਸੀ ਜਿਹੜੀ ਤੁਹਾਨੂੰ ਪਤਾ ਕਿ ਤੇ ਜ਼ੁਲਮ ਆ ਕਿਸੇ ਬੰਦੇ ਨੂੰ, ਅਗਰ ਇਸ ਤਰ੍ਹਾਂ ਉਹ ਜਿਹੜਾ ਸਰਕਾਰ ਦੇ ਹਸਪਤਾਲ 'ਚੋਂ ਤੁਸੀਂ ਐਗਜ਼ਾਮਪਲ ਬਣਾਓ ਲੋਕਾਂ ਨੂੰ। 2024-25 ਕੇਸ ਹੋਏ, ਉਦੋਂ ਤੁਸੀਂ ਕਿਉਂ ਨਹੀਂ ਉੱਤੇ ਕੋਈ ਐਕਸ਼ਨ ਲਿਆ? ਹਾਂ ਹੁਣ ਐਗਜ਼ਾਮਪਲ ਬਣਾਓ, ਜਾਂ ਤੁਸੀਂ ਅਗਰ ਉਹਨੂੰ ਚੈਲੰਜ ਕਰਦੇ ਤੇ ਫਿਰ ਉਹਤੇ ਪੈਰਲ ਕੋਈ ਐਸੀ ਰਿਪੋਰਟ ਲਿਆ ਕੇ ਪੇਸ਼ ਕਰੋ ਕਿ ਬਈ ਉਹਨਾਂ ਬੱਚਿਆਂ ਨੂੰ ਲੱਗਿਆ ਕਿੱਥੋਂ। ਠੀਕ ਹੈ ਨਾ, ਇੱਕ ਹੀ ਏਰੀਆ 313, ਮਤਲਬ ਹੋਰ ਕਿਹੜੀ ਚੀਜ਼ ਸੀ ਉਹ? ਹਾਂ ਤੇ ਉਹ ਕੋਈ ਨਹੀਂ, ਬਸ ਐਵੇਂ ਹੁਣ ਇੱਕ ਉਹਨਾਂ ਨੇ ਹੋਰ ਐਵੇਂ ਕਦੀ ਕੋਈ ਚੈਲੰਜ ਕਰ ਰਿਹਾ, ਕਦੀ ਕਹਿੰਦੇ ਜੀ ਬੜਾ ਐਕਸ਼ਨ ਲਵਾਂਗੇ ਅਗਰ ਸਹੀ ਹੋਈ, ਹੁਣ ਤਾਂ ਨਹੀਂ। ਇਹ ਸਾਰੀਆਂ ਬੜਕਾਂ ਮਾਰਦੇ ਨੇ ਹਰ ਲੇਕਿਨ ਬੰਦਾ ਜਿਹੜਾ ਨਾ, ਬਿਲਕੁਲ ਸੁਲਤਾਨ ਰਾਈ ਬਣ ਜਾਂਦਾ, ਮੋਲਾ ਜੱਟ ਬਣ ਜਾਂਦਾ, ਬੜਕ ਮਾਰ ਕੇ ਘਰ ਜਾ ਕੇ ਲੱਸੀ ਪੀ ਕੇ ਸੌ ਜਾਂਦਾ। ਹਾਂਜੀ। ਤੇ ਰਾਣਾ ਸਾਹਿਬ ਇਹ ਤਾਂ ਹੈ, ਅਸੀਂ ਹੁਕੂਮਤਾਂ ਤੇ ਤਨਕੀਦ ਕਰਦੇ ਹਾਂ, ਲੇਕਿਨ ਆਪਣੇ ਸ਼ੋਬੇ ਤੇ ਵੀ ਸਾਨੂੰ ਕਰਨੀ ਚਾਹੀਦੀ। ਉਹ ਤੇ ਜਿਸ ਤਰ੍ਹਾਂ ਇਹ ਕਰਾਂਗੇ। ਚੋਈ ਸਾਹਿਬ, ਮੈਂ ਪਹਿਲੇ ਆਪਣੇ ਸ਼ੋਬੇ ਤੋਂ ਆਉਣ ਤੋਂ ਪਹਿਲੇ ਨਾ, ਹਾਂਜੀ, ਤੁਸੀਂ ਗੱਲ ਕੀਤੀ ਤੁੰਸਾ ਹੈ ਡੀਜੀ ਖਾਨ, ਉਹ ਨਾਲ ਫਿਰ ਉਹ ਚਲੋ ਕਹਿ ਲਓ ਜੀ ਕਿ ਸਾਊਥ ਪੰਜਾਬ ਦਾ ਉਹ ਉੱਥੇ ਵੀ ਪੈਰਾਫਰੀ ਹੈ, ਆਊਟਸਕਰਟਸ ਨੇ, ਅਤੇ ਉੱਥੇ ਤੇ ਪੰਜਾਬ ਹੁਕੂਮਤ ਕਹਿ ਸਕਦੀ ਜੀ ਕਿ ਸਾਡਾ ਤੇ ਕੋਈ ਨਹੀਂ ਵਸ ਚੱਲਦਾ, ਤੇ ਮੋਨੀਟਰਿੰਗ ਇਹ ਵੋ, ਹਾਲਾਂਕਿ ਇਹਦਾ ਇਲਜ਼ਾਮ ਨਹੀਂ ਛੱਡ। ਇਹ ਗਵਰਨੈਂਸ ਦਾ ਇਹ ਹਾਲ ਹੈ, ਹੈਲਥ ਦਾ, ਤੇ ਸਿਕਿਉਰਿਟੀ ਦੇ ਮਾਮਲੇ 'ਤੇ ਵੀ ਗੱਲ ਕਰ ਲਓ। ਇਹ ਹੁਣ ਪਿੰਡੀ ਦੇ ਨਾਲ ਬਿਲਕੁਲ ਹੀ ਇਸਲਾਮਾਬਾਦ ਹੈ, ਸ਼ਾਹ ਅੱਲਾ ਦਿੱਤਾ, ਉੱਥੇ ਵਾਰਦਾਤਾਂ ਸ਼ੁਰੂ ਹੋ ਗਈਆਂ। ਉੱਥੇ ਇੱਜ਼ਤਾਂ ਲੁੱਟੀਆਂ ਜਾ ਰਹੀਆਂ, ਡਾਕੂ ਆਉਂਦੇ ਨੇ, ਉਹ ਡਾਕੇ ਮਾਰਦੇ ਨੇ। ਇੱਕ ਵਾਕਿਆ ਹੋਇਆ, ਉਹਦੇ 'ਚ ਮੀਆਂ ਬੀਵੀ ਨੂੰ ਰੋਕ ਲਿਆ, ਉਹਨਾਂ ਨੇ ਫੋਨ ਵੀ ਲੈ ਲਿਆ, ਲੰਬਾ ਵਾਕਿਆ। ਉਹ ਇੱਕ ਚਰਾਵੇ ਨੇ ਕੋਸ਼ਿਸ਼ ਕੀਤੀ ਬਚਾਉਣ ਦੀ, ਬਾਬੇ ਨੇ, ਉਹ ਬਾਬੇ ਨੂੰ ਵੀ ਉਹਨਾਂ ਨੇ ਟੱਪੇ ਛੱਪੇ ਮਾਰੇ। ਉਹ ਫਿਰ ਗਾਰਡ ਸੀ, ਉਹਦੇ ਘਰ ਚਲੇ ਗਏ, ਅਤੇ ਉਹਨੇ ਬਚਾ ਕੇ, ਉਹ ਫੋਨ ਕਰਦੇ ਰਹੇ ਪੁਲਿਸ। ਉਹ ਪੁਲਿਸ ਨੂੰ ਕਹਿਣ ਜੀ ਕਿ ਬਈ ਤੁਸੀਂ ਜਿਹੜਾ ਹੈ ਨਾ, ਆਓ ਜੀ ਸਾਨੂੰ ਲੈ ਕੇ ਜਾਓ ਥੱਲੇ, ਕਿਉਂਕਿ ਅੱਗੇ ਡਾਕੂ ਨੇ, ਅਤੇ ਉਹ ਪਹਿਲੇ ਵੀ ਲੁੱਟ ਲਿਆ ਸਭ ਕੁਝ। ਉਹ ਕਹਿਣ ਜੀ ਕਿ ਤੁਸੀਂ ਨਾ ਉਧਰ ਵਾਲੇ ਨੂੰ ਕਹੋ, ਇਸਲਾਮਾਬਾਦ ਵਾਲੇ ਨੂੰ ਕਹੋ। ਇਸਲਾਮਾਬਾਦ ਕਰਨ ਦਾ ਕਹਿੰਦੇ ਪਿੰਡੀ ਵਾਲੇ ਨੂੰ ਕਰੋ। ਉਹ ਫਿਰ ਕਹਿੰਦੇ ਜੀ ਕਿ ਤੁਸੀਂ ਟੈਕਸਲਾ ਚਲੇ ਜਾਓ, ਕੋਈ ਕਹਿੰਦਾ ਜੀ ਹਰੀਪੁਰ ਜਾ ਕੇ ਰਿਪੋਰਟ ਕਰਾਓ, ਉਦੋਂ ਪੁਲਿਸ ਬੁਲਾਓ। ਉਹ ਫਿਰ ਕੋਈ 5-6 ਘੰਟੇ ਰਹੇ, ਅਤੇ ਫਿਰ ਗਾਰਡ ਜਿਹੜਾ ਹੈ ਨਾ ਜੰਗਲਾਤ ਵਾਲਾ, ਉਹਨਾਂ ਨੂੰ ਥੱਲੇ ਲੈ। ਇਹ ਵਾਕਿਆ ਇਸਲਾਮਾਬਾਦ, ਪਿੰਡੀ, ਟੈਕਸਲਾ, ਇਹ ਤੇ ਮੇਨ ਸਟਰੀਮ ਹੈ ਕਿ ਨਹੀਂ, ਕਿ ਇਹ ਵੀ ਕੋਈ ਪੈਰਾਫਰੀ ਹੈ ਪੰਜਾਬ ਦੀ? ਹਾਂ। ਉਹ ਇਹ ਤੁਹਾਡੀ ਜਿਹੜੀ ਪਿਛਲੀ ਗੱਲ ਆ ਨਾ, ਇਹ ਉਹਦੇ ਨਾਲ ਕਨੈਕਟਡ ਗੱਲ, ਜਿਹੜੀ ਤੁਸੀਂ ਹੈਲਥ ਸੈਕਟਰ ਦੀ ਗੱਲ ਕੀਤੀ ਨਾ, ਉਹ ਕਹਿੰਦਾ ਪੰਜਾਬ 'ਚ ਆਇਆ। ਅੱਛਾ, ਮੈਂ ਉਹਦੀ ਗੱਲ ਨੂੰ ਚੈਲੰਜ ਨਹੀਂ ਕਰਦਾ, ਆਇਆ ਹੋਏਗਾ, ਲੇਕਿਨ ਇਹ ਇੱਕ ਦੂਜੇ ਤੇ ਨਾ, ਇੱਕ ਦੂਜੇ ਦੇ ਬਿਲਕੁਲ ਹਾਂ ਮੱਥੇ ਪਾਣੇ ਦੀ ਵੀ ਪਾਲਿਸੀ। ਬਿਲਕੁਲ ਹਾਂ। ਉਹ ਹੁਣ ਇਹੀ ਗੱਲ ਤੁਸੀਂ ਕਰ ਰਹੇ ਕਿ ਇਸਲਾਮਾਬਾਦ ਵਾਲੇ ਪੰਜਾਬ ਤੇ ਪਾ ਰਹੇ ਆ, ਤੇ ਪੰਜਾਬ ਵਾਲੇ ਜਿਹੜੇ ਆ ਉਹ ਖੈਬਰ ਪਖਤੂਨਖਵਾ ਤੇ ਪਾ ਰਹੇ ਆ, ਇੱਕ ਦੂਸਰੇ ਉੱਤੇ ਪਾ ਰਹੇ ਆ ਕਿ ਬਈ ਇੱਕ ਇੰਸੀਡੈਂਟ ਹੋਇਆ, ਕਾਨੂੰਨ ਮੌਜੂਦ ਆ, ਕਾਨੂੰਨ ਇਹ ਕਹਿੰਦਾ ਕਿ ਜਿੱਥੇ ਜੂਰਿਸਡਿਕਸ਼ਨ ਦਾ ਹੋਵੇ ਪੁਲਿਸ, ਉੱਥੇ 0 FIR। ਉਹ ਚਲੇ ਗਏ, ਫਿਰ ਥਾਣੇ ਥੱਲੇ ਆ ਗਏ ਨਾ, ਕਹਿੰਦੇ ਜੀ ਕਿ ਤੁਹਾਨੂੰ ਕਿੰਨੇ ਕੇਸ ਸੀ, ਜਾਓ ਉੱਧਰ, ਤੇ ਹਾਲਾਤ ਬੜੇ ਖਰਾਬ ਨੇ, ਤੁਸੀਂ ਕਿਉਂ ਜਾਂਦੇ, ਉੱਥੇ ਡਾਕੇ ਪੈ ਰਹੇ ਨੇ, ਤੁਹਾਡਾ ਕਸੂਰ ਹੈ। ਦੇਖੋ ਇਹ ਤੁਹਾਨੂੰ ਪਤਾ ਨਾ, ਪੁਲਿਸ ਦੇ ਬੁਨਿਆਦੀ ਟ੍ਰੇਨਿੰਗ ਦੇ ਮਸਾਇਲ ਹੈ ਕਿ ਕਿਸੇ ਬੰਦੇ ਨਾਲ ਇੱਕ ਤਾਂ ਪਹਿਲਾਂ ਵਿਕਟਮ ਹੁੰਦਾ, ਉਹਨਾਂ ਜ਼ੁਲਮ ਹੋਇਆ ਜਾਂਦਾ, ਉਤੋਂ ਉਹਨੂੰ ਇਹਨਾਂ ਦਾ ਬਿਹੇਵੀਅਰ ਠੀਕ ਨਹੀਂ ਹੁੰਦਾ, ਬੰਦਾ ਹੋਰ ਪਰੇਸ਼ਾਨ ਹੁੰਦਾ। ਇਹ ਤਾਂ ਰੂਟੀਨ ਦੀ ਗੱਲ ਹੈ, ਬਜਾਏ ਇਸ ਦੇ ਉਹਨੂੰ ਜ਼ਰਾ ਥੋੜ੍ਹਾ ਬੰਦੇ ਨੂੰ ਥੋੜ੍ਹਾ ਜ਼ਰਾ ਕਰਨ ਕਿ ਬਈ ਪਰੇਸ਼ਾਨ ਨਾ ਹੋ। ਤੇ ਲਾਹੌਰ ਵੀ ਤੇ ਇਸ ਤਰ੍ਹਾਂ ਦੀ ਵਾਰਦਾਤਾਂ ਹੋ ਰਹੀਆਂ ਜੀ ਸਾਹਿਬ। ਲਾਹੌਰ ਕੱਲ ਸਕੂਟੀ ਵਾਲੀ ਹੋਈ ਨਾ ਪਰਸੋਂ, ਹਾਂ ਦੇਖੋ, ਤੇ ਉਹ ਬੱਚੀ ਸਕੂਟੀ ਜਿਹੜੀ ਚਲਾ ਰਹੀ ਸੀ, ਉਹ ਮੋਟਰਸਾਈਕਲ ਵਾਲਾ ਆਇਆ, ਉਹਨੇ ਮੋਬਾਈਲ ਖਿੱਚਿਆ, ਉਹਨੂੰ ਐਂ ਘਸੀੜਦਾ ਲੈ ਗਿਆ, ਉਹਦੀ ਉਹ ਉੱਚੀ ਉੱਚੀ ਆਵਾਜ਼ਾਂ। ਓਏ ਹੋਏ। ਅੱਛਾ, ਹੁਣ ਚੂੰਕਿ ਉਹ ਵੀਡੀਓ ਹੋ ਗਈ ਵਾਇਰਲ, ਹਾਂ, ਹੁਣ ਮਸਲਾ ਹੈ ਕਿ ਜਿਹੜੀ ਚੀਜ਼ ਵਾਇਰਲ ਹੋ ਜਾਂਦੀ ਉੱਤੇ ਤੇ ਲੈ ਲੈਂਦੇ ਨੇ ਐਕਸ਼ਨ, ਤੇ ਬਾਕੀ ਜਿਹੜਾ ਆਮ ਬੰਦਾ ਉਹ ਵਿਚਾਰਾ ਕੀ ਕਰੇ, ਉਹ ਪਿਸ ਜਾਂਦਾ ਉਹਦੇ ਨਾਲ ਕੋਈ ਵਾਰਦਾਤ ਹੋਵੇ। ਹੁਣ ਜਿਹੜਾ ਤੁਸੀਂ ਇੰਸੀਡੈਂਟ ਕਹਿ ਰਹੇ ਵਾਇਰਲ ਨਹੀਂ ਨਾ ਹੋਇਆ, ਵਾਇਰਲ ਹੋਇਆ ਹੁੰਦਾ, ਇੱਥੇ ਵੀ ਐਕਸ਼ਨ ਹੋ ਜਾਣਾ। ਹਾਂ ਬਿਲਕੁਲ। ਉਹ ਹੁਣ ਹੋਈ ਹੈ, ਉਹ ਚੀਫ ਮਿਨਿਸਟਰ ਨੇ ਨੋਟਿਸ ਲੈ ਕੇ, ਤੇ ਉਹ ਵੀ ਜਿਹੜਾ ਗਟਰ ਵਾਲਾ ਵਾਕਿਆ ਹੋਇਆ ਸੀ, ਹਾਂ, ਉਹ ਪੁਲਿਸ ਨੇ ਰਾਤੀ ਲੜਕਾ ਫੜ ਵੀ ਲਿਆ ਜ਼ਖਮੀ ਹਾਲਤ 'ਚ ਨਾ। ਉਹ ਤੁਹਾਨੂੰ ਪਤਾ ਫਿਰ ਜ਼ਖਮੀ ਕਿੱਦਾਂ ਕਰਦੇ ਨੇ ਨਾ, ਉਹ ਕਹਿੰਦੇ ਜੀ ਆਪੇ ਪਿਸਤੌਲ ਨੂੰ ਉਹਦਾ ਆਪਣਾ ਫਾਇਰ ਹੀ ਵੱਜ ਗਿਆ ਆਪਣੇ ਸਾਥੀ ਦਾ, ਉਹ ਰਾਤੀ ਫੜ ਵੀ ਲਿਆ ਉਹਨਾਂ ਨੇ। ਤੇ ਉਹ ਤੇ ਬੰਦੇ ਤੇ ਉਹ ਤੇ ਹੋ ਜਾਂਦੀ ਉਹਦੀ ਸੁਣਵਾਈ, ਲੇਕਿਨ ਆਮ ਜਿਹੜਾ ਗਰੀਬ ਬੰਦਾ ਜਿਹੜਾ ਤੌਂਸਾ ਬੈਠਾ ਵਾ, ਉਹ ਵਿਚਾਰਾ ਕੀ ਕਰੇ, ਉਹ ਕੀ ਕਰੇਗਾ? ਹਾਂ, ਤੇ ਫਿਰ ਇਹ ਕਹਿੰਦੇ ਸੀ ਕਿ ਕੋਈ 900,000 ਬੰਦਾ ਮਾਰ ਚੁੱਕੀ ਹੈ ਉਹ ਜਿਹੜੀ ਨਵੀਂ ਫੋਰਸ ਬਣਾਈ ਹੈ ਉਹਨੇ, ਕਹਿੰਦੇ ਸੀ ਜੁਰਮ ਰੁਕ ਜਾਏਗਾ, ਰੁਕ ਗਿਆ ਨਹੀਂ। ਇਹ ਤੇ ਅਸੀਂ ਕਈ ਵਾਰੀ ਗੱਲ, ਉੱਥੇ ਜ਼ਿਆਦਤੀਆਂ ਵੀ ਹੋ ਰਹੀਆਂ, ਇੱਜ਼ਤਾਂ ਲੁੱਟੀਆਂ ਜਾ ਰਹੀਆਂ, ਮੋਬਾਈਲ ਸਟਰੀਟ ਕ੍ਰਾਈਮ ਵੱਧ ਗਿਆ, ਮੋਬਾਈਲ ਹੋਏ ਜਾ ਰਹੇ ਨੇ, ਗੱਡੀਆਂ ਖੋਈਆਂ ਜਾ ਰਹੀਆਂ,
ਤੇ ਕੰਮ ਤੇ ਹੋਈ ਜਾ ਰਿਹਾ। ਜੀ ਉਹ ਹੁਣ ਸਾਰਿਆਂ ਨੂੰ ਮਾਰ ਦਿਓਗੇ। ਹਾਂ ਸੀਸੀਡੀ ਤੁਸੀਂ ਗੱਲ ਕਰ ਰਹੇ ਹਾਂ ਹਾਂ, ਉਹ ਤੇ ਤੁਹਾਨੂੰ ਪਤਾ, ਤੁਸੀਂ ਕਈ ਵਾਰ ਤੇ ਬੜੀ ਵਜ਼ਾਹਤ ਨਾਲ ਗੱਲ ਕੀਤੀ ਹੈ ਕਿ ਉਹ ਬੰਦੇ ਮਾਰਨਾ ਹਾਲ ਨਹੀਂ ਹੈ, ਹਾਂ ਇਸ ਤਰ੍ਹਾਂ ਹੀ ਹੈ। ਤੇ ਇਹ ਬਿਲਕੁਲ ਇਸ ਤਰ੍ਹਾਂ ਦੇ ਇਸ਼ੂਜ਼ ਹੈ ਨੇ ਵੀ ਪੁਲਿਸ ਜਿਹੜੀ ਵੀ ਪੁਲਿਸ ਉੱਥੇ ਗਈ ਮੌਕੇ ਤੇ ਉਹਨੂੰ 0 FIR ਦੇ ਦਿੰਦੀ। ਹਾਂ ਜਦੋਂ ਜੁਰਿਸਡਿਕਸ਼ਨ ਦਾ ਮਸਲਾ ਹੱਲ ਹੋ ਜਾਏਗਾ FIR ਉੱਥੇ ਚਲੇ ਜਾਏਗੀ, ਹਾਂ ਤੇ ਉਹ ਤੁਸੀਂ ਹੱਲ ਤਾਂ ਕਰੋ। ਬਿਲਕੁਲ ਇਸ ਤਰ੍ਹਾਂ ਹੀ ਗਵਰਨੈਂਸ ਦਾ ਬੁਹਰਾਨ ਹੈ ਜੀ ਚੋਈ ਸਾਹਿਬ। ਇਹ ਬਸ ਉਹ ਜਿਹੜੀ ਤੁਸੀਂ ਗੱਲ ਕੀਤੀ ਨਾ ਟਿਪ ਟਾਪ ਤੇ ਟਿਕਟੌਕ ਵਾਲੀ ਗੱਲ, ਉਹੀ ਹੈ। ਇਹ ਕੋਈ ਸਟਰਕਚਰ ਰਿਫਾਰਮ ਨਹੀਂ ਕਰਨਾ ਚਾਹੁੰਦੇ, ਇਹ ਉੱਤੇ ਹੀ ਬਸ ਥੋੜ੍ਹਾ ਜਿਹਾ ਨਾ ਕੀ ਕਹਿੰਦੇ ਨੇ ਮੇਕਅਪ ਕਰੀ ਜਾਓ ਤੇ ਐਵੇਂ ਗਾਜ਼ਾ ਜਿਹਾ ਲਾਈ ਜਾਓ, ਉਹ ਜੀ ਕੰਮ ਠੀਕ ਹੋ ਗਿਆ। ਹਾਂ ਬਸ ਉਹ ਬੁਰਸ਼ ਨਾਲ ਹਲਕੀ ਜੀ ਫੋਟੋ ਪੇਂਟ ਕਰ ਦਿੰਦੇ ਕੋਈ ਜਿੱਥੇ ਮਸਲਾ ਆਉਂਦਾ। ਇਹ ਜਿਹੜਾ ਮੇਕਅਪ ਲਾਣਾ ਹੁੰਦਾ ਨਾ ਹਕੂਮਤਾਂ ਦਾ, ਉਹ ਲਾਣਾ ਹੁੰਦਾ ਸਾਫੀਆਂ ਨੇ। ਹਾਂ ਉਹ ਇਹਨੂੰ ਰਾਣਾ ਸੱਚ ਮੇਕਅਪ ਨੂੰ ਪੰਜਾਬੀ ਅਸੀਂ ਕਹਿੰਦੇ ਆ ਆਪਣੀ ਲੋਕਲ ਲੈਂਗੁਏਜ ਚੇਪੀ ਪ੍ਰੋਗਰਾਮ ਹੈ। ਹਾਂ ਚੇਪੀ ਲਾ ਦਿੰਦੇ, ਚੇਪੀ ਲਾ ਦਿਓ ਮਸਲੇ ਦਾ। ਹਾਂ ਬਿਲਕੁਲ, ਮੀਡੀਆ ਵਿੱਚ ਚੇਪੀ ਲਾ ਕੇ ਵੇਖਦਾ ਕਿ ਥੱਲੇ ਹੈ ਕੀ। ਇੱਕ ਮੀਡੀਆ ਕਿਉਂ ਨਹੀਂ ਲਾ ਰਿਹਾ ਚੇਪੀਆਂ ਅੱਜ ਕੱਲ੍ਹ? ਸੋਸ਼ਲ ਮੀਡੀਆ ਤੇ ਹੀ ਆ ਰਿਹਾ। ਮੀਡੀਆ ਦੀ ਵੀ ਹੁਣ ਮੇਰੀ ਤੌਂਸੇ ਵਾਲੀ ਪਹਿਲਾਂ ਥੋੜੀ ਗੱਲ ਕਰ ਲਈ, ਫਿਰ ਇਸਲਾਮਾਬਾਦ ਵਾਲੇ ਗੱਲ ਸ਼ੁਰੂ ਨੇ। ਹੁਣ ਵੀ BBC ਨੇ ਅਗਰ ਖਬਰ ਆ ਕੇ ਕੀਤੀ ਹੈ, ਬਾਹਰੋਂ ਉਹਨਾਂ ਦੇ ਸਾਫੀ ਆਏ ਨੇ, ਦੂਸਰਾ ਲੋਕਲ ਵੀ ਉਹਨਾਂ ਦਾ ਆਫਿਸ ਜਿਹੜਾ ਇਨਵੋਲਵ ਹੋਇਆ, ਤੇ ਲੋਕਲ ਮੀਡੀਆ ਨੇ ਇੱਕ ਸਿਰਫ ਰਿਪੋਰਟ ਤੇ ਹੋਇਆ ਸੀ ਤੌਂਸੇ ਵਾਲਾ, ਉਸ ਤੋਂ ਬਾਅਦ ਇੱਥੇ ਇੱਕ ਇਨਵੈਸਟੀਗੇਟਿਵ ਸਟੋਰੀ ਬਣਦੀ ਸੀ ਨਾ। ਹਾਂ ਬਿਲਕੁਲ, ਵੀ ਲੋਕਲ ਮੀਡੀਆ ਨੂੰ ਹਾਈਲਾਈਟ ਕਰਦਾ। ਅੱਛਾ ਉਹਦੇ ਸਾਡੇ ਫੋਲੋ ਅਪ ਹੁੰਦਾ ਕੋਈ। ਹਾਂਜੀ ਉਹ ਤੇ ਸਾਡੇ ਲੋਕਲ ਮੀਡੀਆ ਦੀ ਜਿਹੜੀ ਇੱਕ ਤਾਂ ਐਡੀਟੋਰੀਅਲ ਪਾਲਿਸੀ ਦੇ ਮਸਾਇਲ ਨੇ, ਫਰੰਟ ਪੇਜ ਤੇ ਸਿਆਸੀ ਖਬਰਾਂ ਮਸਾਲੇ ਵਾਲੀਆਂ ਇਸ ਤਰ੍ਹਾਂ ਦੀ ਹੈਲਥ ਦੀ ਖਬਰ ਅੰਦਰ ਚੱਲ ਜਾਂਦੀ। ਈਵਨ ਜਦੋਂ ਸਰਗੋਧੇ ਏਡਜ਼ ਦੇ, ਤੁਹਾਨੂੰ ਪਤਾ ਨਾ ਕੁਝ ਸਾਲ ਪਹਿਲੇ ਸਰਗੋਧੇ ਏਡਜ਼ ਦੇ 18-20 ਬੱਚੇ ਜਿਹੜੇ ਇਸ ਤਰ੍ਹਾਂ ਇੱਕ ਜਗ੍ਹਾ ਤੇ ਉਹ ਵੀ ਸਿਰਿੰਜ ਨਾਲ ਲੱਗਣਾ ਆਏ ਸੀ, ਉਹ ਲੋਕਲ ਮੀਡੀਆ ਨੇ ਕੋਈ ਖਬਰ ਨਹੀਂ ਦਿੱਤੀ। ਅਗਰ ਦਿੱਤੀ ਵੀ ਡਾਨ ਨੇ ਤੇ ਉਹ ਡਾਨ ਦੇ ਪੇਜ 2 ਤੇ ਛਪਦੀ ਰਹੀ। ਹਾਲਾਂਕਿ ਮੇਰੇ ਹਿਸਾਬ ਨਾਲ ਤੇ ਉਹ ਲੀਡ ਜਾਂ ਸੈਕੰਡ ਲੀਡ ਹੋਣੀ ਚਾਹੀਦੀ ਅਖਬਾਰ ਦੀ। ਪਬਲਿਕ ਇੰਟਰਸਟ ਦੀ ਖਬਰ ਹੈ, ਉੱਤੇ ਲੀਡ ਨਹੀਂ ਹੋਣੀ ਚਾਹੀਦੀ ਇਤਨੀ ਬੜੀ। ਤੇ ਉਹਦੇ 'ਚ ਮਸਾਇਲ ਨੇ। ਦੂਸਰਾ ਹੈ ਕਿ ਇਨਵੈਸਟੀਗੇਟਿਵ ਜਰਨਲਿਜ਼ਮ ਜਿਹੜੀ ਖਤਮ ਹੋ ਰਹੀ, ਉਹਦੇ 'ਚ ਸਹਾਫੀਆਂ ਦਾ ਵੀ ਮਸਾਇਲ ਨੇ। ਲੇਕਿਨ ਉਹਦੇ 'ਚ ਇਹ ਹੈ ਕਿ ਤੁਹਾਨੂੰ ਪਤਾ ਇਨਵੈਸਟੀਗੇਟਿਵ ਸਟੋਰੀ ਬਾਹਰੋਂ ਪੈਸੇ ਤਾਂ ਉਹਦੇ ਲਈ ਚਾਹੀਦੇ ਹੁੰਦੇ, ਮਾਲਕਾਂ ਨੂੰ ਵੀ ਪੈਸੇ ਲਾਉਣ ਨੂੰ ਤਿਆਰ ਨੇ। ਬਿਲਕੁਲ ਉਹ ਵੀ ਨਹੀਂ ਚਾਹੁੰਦੇ, ਤੇ ਤਰਜੀਹ ਵੀ ਕੋਈ ਨਹੀਂ, ਸਾਫੀ ਦੀ ਵੀ ਕੋਈ ਨਹੀਂ। ਸਾਫੀ ਦੀ ਵੀ ਕੋਈ ਨਹੀਂ, ਠੀਕ ਗੱਲ। ਸਾਫੀ ਦੇਖੋ, ਪਹਿਲੇ ਮੈਨੂੰ ਲੱਗਦਾ ਸੀ ਕੋਈ ਪਾਕਿਸਤਾਨ ਵਿੱਚ 6-7 ਸਾਫੀ ਨੇ, ਹੁਣ ਮੈਂ ਨਤੀਜੇ ਤੇ ਪਹੁੰਚਿਆ ਸਾਫੀ 2 ਨੇ ਸਿਰਫ ਪਾਕਿਸਤਾਨ। ਇੱਕ ਇਹ ਅਕਬਰ ਨੋਤੇ ਸੀ, ਉਹ ਕਰਦਾ ਇਨਵੈਸਟੀਗੇਟਿਵ ਜਰਨਲਿਜ਼ਮ। ਉਹ ਟੁਰਦਾ ਹੈ, ਟਰੈਵਲ ਕਰਦਾ ਹੈ ਆਪਣੇ ਖਰਚੇ 'ਤੇ, ਬੱਸਾਂ 'ਤੇ ਧੱਕੇ ਖਾਂਦਾ ਹੈ ਜੀ, ਕਿ ਉਹ ਫਿਰ ਛੋਟੇ ਜਗ੍ਹਾਵਾਂ ਦੇ ਉੱਤੇ ਕਦੀ ਫੁੱਟਪਾਥ 'ਤੇ ਵੀ ਸੋ ਜਾਂਦਾ ਹੈ, ਉਹ ਕਰਦਾ ਖਬਰ। ਉਹਨੂੰ ਕਹਿੰਦੇ ਨੇ ਇਨਵੈਸਟੀਗੇਟਿਵ ਜਰਨਲਿਜ਼ਮ। ਇੱਕ ਸਾਡਾ ਦੋਸਤ ਹੈ ਐਜ਼ਾਜ਼ ਸਈਦ, ਉਹ ਇਨਵੈਸਟੀਗੇਟਿਵ ਨਹੀਂ ਹੈ, ਉਹ ਕਰਦਾ ਬ੍ਰੇਕਿੰਗ। ਉਹ ਬ੍ਰੇਕਿੰਗ ਖਬਰ ਦੇ ਚੱਕਰ 'ਚ ਹੁੰਦਾ ਕਿ ਪਹਿਲੇ ਖਬਰ ਮੈਂ ਕੱਢ ਲਵਾਂ, ਹੈ ਨਾ। ਅਤੇ ਇਹ 2 ਸਾਫੀ ਨੇ। ਬ੍ਰੇਕਿੰਗ ਦਾ ਆਪਣਾ ਇੱਕ ਚੰਗੀ ਸਾਈਡ ਵੀ ਹੈ, ਭੈੜੀ ਸਾਈਡ ਵੀ ਹੈ। ਉਹਦੇ 'ਚ ਮੈਮਰੀ ਦਾ ਬੜਾ ਲੌਗ ਬੰਦੇ ਦਾ ਨਾ, ਸਾਫੀ ਦਾ, ਉਹ ਸਟੋਰ ਨਹੀਂ ਕਰ ਪਾਉਂਦਾ ਨਾ, ਫਿਰ ਰਿਲੇਟ ਵੀ ਨਹੀਂ ਕਰ ਪਾਉਂਦਾ। ਉਹਦਾ ਲਿਆਦਾ ਇੱਕ ਸਾਫੀ ਹੈ। ਦੂਜਾ ਸਾਫੀ ਦਾ ਨਾਂ ਦੱਸੋ ਪਾਕਿਸਤਾਨ ਦੇ ਜਿਹੜਾ ਇਨਵੈਸਟੀਗੇਟਿਵ ਜਰਨਲਿਜ਼ਮ ਕਰ ਰਿਹਾ। ਇਸ ਤਰ੍ਹਾਂ ਹੀ ਬਿਲਕੁਲ ਤਾਂ ਠੀਕ ਗੱਲ। ਔਰ ਤੁਸੀਂ, ਮੈਂ ਤਾਂ ਅਕਸਰ ਕਹਿੰਦਾ ਨਾ, ਤੁਸੀਂ ਬੰਦੇ ਬੜੇ ਸਿਆਣੇ ਪੈਣੇ। ਅੱਛਾ, ਤੇ ਤੁਸੀਂ ਯਾਨੀ ਕਿ ਬਿਲਕੁਲ ਸਹੀ ਡਿਫਾਈਨ ਕਰਤਾ ਕਿ ਐਜ਼ਾਜ਼ ਦਾ ਜਿਹੜਾ ਹੈ ਕਿ ਉਹ ਬ੍ਰੇਕਿੰਗ ਦੇ ਮਗਰ ਜਾਂਦਾ, ਉਹਦੀ ਵਜ੍ਹਾ ਨਾਲ ਬਾਸ ਉਹਦੀ ਕੁਆਲਿਟੀ ਮੁਤਾਸਰ ਹੋ ਜਾਂਦੀ। ਉਹਦਾ ਹੁੰਦਾ ਕਿ ਖਬਰ ਆਈ ਹੈ, ਉਹ ਖਬਰ ਵੀ ਦਿਖਾਉਂਦੀ, ਉਹ ਦਿੰਦਾ ਉਹ, ਠੀਕ ਹੈ ਨਾ। ਤੇ ਅਕਬਰ ਜਿਹੜਾ ਉਹ ਤੁਹਾਨੂੰ ਪਤਾ, ਉਹ ਤੇ ਫਿਰ ਬੜਾ ਕੰਮ ਕਰਦਾ, 6 ਮਹੀਨੇ ਕੰਮ ਕਰਦਾ। ਹਾਂ, ਤੇ ਉਹ ਇਸ ਤਰ੍ਹਾਂ ਦੇ ਕਿਉਂ ਨਹੀਂ ਆ ਰਹੇ? ਉਹ ਇੰਟਰਸਟ ਹੈ, ਅਕਬਰ ਦਾ ਇੰਟਰਸਟ ਹੈ, ਉਹਨੂੰ ਕੋਈ ਬਹੁਤ ਚੰਗੇ ਪੈਸੇ ਨਹੀਂ ਲੱਭਦੇ ਸਟੋਰੀ ਦੇ। ਹਾਂ ਉਹ ਤਾਂ ਤੁਹਾਨੂੰ ਪਤਾ ਨਾ, ਬਿਲਕੁਲ। ਤੇ ਬਾਕੀ ਕਿਉਂ ਨਹੀਂ ਕਰਦੇ? ਬਸ ਰਾਣਾ ਸਾਹਿਬ, ਇੱਥੇ ਤੁਹਾਨੂੰ ਪਤਾ ਨਾ ਪੂਰੀ ਜਿਹੜੀ ਬਾਕੀ ਸ਼ੋਬੇ ਜਿੱਥੇ ਕਹਿਤਰ ਰਜਾਲੀ ਇੱਥੇ ਵੀ ਹੈ। ਜਿਹੜਾ ਤੁਸੀਂ ਇਸਲਾਮਾਬਾਦ ਦੇ ਵਾਕਏ ਦੇ, ਉਹ ਪਿਛਲੀ ਜਿਹੜੀਆਂ ਟਾਕਸ ਹੋਈਆਂ ਤੇ ਟਾਕਸ ਫਿਰ ਆ ਰਹੀਆਂ, ਤੇ ਹੁਣ ਤੇ ਐਤਕੀ ਪਤਾ ਨਹੀਂ ਜਿਹੜਾ ਪਿਛਲੀਆਂ ਟਾਕਸ ਤੇ ਇੰਨਾ ਉਹ ਰੌਲਾ ਮਚਿਆ ਤੇ ਇੰਨੀ ਸਾਡੀ ਹੋਈ ਲੋਕਲ ਮੀਡੀਆ ਦੀ। ਹੁਣ ਉਹ ਮੈਂ ਸਾਰੀਆਂ ਡਿਬੇਟਸ ਪੜ੍ਹੀਆਂ ਟਵਿੱਟਰ ਤੇ ਇਹ ਉਹ, ਲੇਕਿਨ ਬੁਨਿਆਦੀ ਚੀਜ਼ਾਂ ਦਾ ਮੈਂ ਤਾਂ ਨਹੀਂ, ਲੋਕਾਂ ਨੂੰ ਨਹੀਂ ਪਤਾ। ਨਹੀਂ ਬੇਸਿਕ ਮੈਂ ਤੇ ਪਾਕਿਸਤਾਨੀ TV ਬੰਦ ਕਰ ਦਿੱਤਾ, ਵੇਖਦਾ ਹੀ ਨਹੀਂ। ਤੇ ਉਹ ਜਿਹੜਾ ਹਾਲਤ ਹੈ ਨਾ ਤਜ਼ਕੀਏ ਨਿਗਾਰਾਂ ਦੀ, ਬਿਲਕੁਲ ਉਹ ਬੇਸਿਕ ਫੈਕਟ ਵੀ ਠੀਕ ਨਹੀਂ, ਉਹਨਾਂ ਦੇ ਫੈਕਟ ਵੀ ਠੀਕ ਨਹੀਂ ਹੈ। ਹੁਣ ਉਹ ਉਹਨਾਂ ਨੇ ਹਕੂਮਤ ਇਨਫੋਰਮੇਸ਼ਨ ਮਿਨਿਸਟਰੀ ਨੇ ਬਣਾਇਆ ਸੀ ਇੱਥੇ ਸੈਂਟਰ, ਉਹ ਕਨਵੈਨਸ਼ਨ ਸੈਂਟਰ 'ਚ ਨਾ ਇੱਕ ਸਾਫੀਆਂ ਵਾਸਤੇ। ਉਹ ਜਿਹੜਾ ਸੋਸ਼ਲ ਮੀਡੀਆ ਤੇ ਬੜੀ ਉਹਦੀ ਹਾਈਪ ਕ੍ਰੀਏਟ ਹੋਈ, ਖਾਣੇ ਛਾਣੇ ਤੇ ਫੋਰਨ ਜਰਨਲਿਸਟਾਂ ਲਈ ਤੇ ਇਹ ਤੇ ਫਰੀਦਾ ਦੇ ਫਿਰ ਉਹ ਡਰੈਸ ਤੇ ਉਹ ਅੱਛਾ, ਉਹਦੇ ਉੱਤੇ ਜੀ ਨਾਲ ਇੱਕ ਨਵੀਂ ਡਿਬੇਟ ਸ਼ੁਰੂ ਹੋ ਗਈ ਜੀ ਕਿ ਇਹ ਸਾਰੀਆਂ ਮਤਲਬ ਉਹ ਸੈਂਟਰ ਤੇ ਬੜਾ ਅੱਛਾ ਬਣਾਇਆ ਸੀ ਇਹਨਾਂ ਨੇ, ਉਹਦੇ ਸਾਫੀਆਂ ਤੇ ਬਹਿਣ ਨੂੰ ਇਹ ਉਹ, ਲੇਕਿਨ ਖਬਰ ਕੋਈ ਨਹੀਂ ਸੀ। ਖਬਰ ਲੋਕਲ ਮੀਡੀਆ ਨੇ ਟਾਕਸ ਨਹੀਂ ਦਿੱਤੀ। ਫਿਰ ਲੋਕਲ ਸਾਫੀ ਕਹਿਣ ਲੱਗ ਪਏ ਜੀ ਖਬਰ ਤਾਂ ਇਹਨਾਂ ਨੇ ਸਾਰੀਆਂ ਨੇ ਜੀ, ਇੱਕ ਸਾਈਡ ਤੋਂ ਲੋਕ ਕਹਿੰਦੇ ਸੀ ਜੀ ਕਿ ਅਸੀਂ ਤੇ ਸਾਲਸ ਹਾਂ ਤੇ ਸਾਡਾ ਤੇ ਕੰਮ ਨਹੀਂ, ਤੇ ਇੱਕ ਸਾਈਡ ਹੈ ਸਾਫੀਆਂ ਦੀ ਜਿਹੜੇ ਪ੍ਰੋ ਗੌਰਮੈਂਟ ਨੇ, ਜਿਹੜੇ ਹਕੂਮਤ ਦੀ ਲਾਈਨ, ਉਹ ਕਹਿੰਦੇ ਜੀ ਕਿ ਹਕੂਮਤ ਸਾਲਸ ਤੇ ਖਬਰ ਨਹੀਂ ਦੇ ਸਕਦਾ, ਇਹ ਤੇ ਸਾਫੀ ਦਾ ਕੰਮ ਹੁੰਦਾ, ਸਾਫੀ ਦਾ ਕੰਮ ਹੁੰਦਾ ਖਬਰ ਕੱਢਣਾ, ਇਹ ਕੱਢ ਲੈਣ ਨਾ ਜੀ।
ਅੱਛਾ, ਜਿਹੜੀ ਦੂਸਰੀ ਸਾਈਡ ਸੀ ਉਹ ਕਹਿੰਦੀ ਜੀ ਕਿ ਉਹ ਜਿਹੜੇ ਫੋਰਨ ਜਰਨਲਿਸਟ ਸੀਗੇ, ਜਿਹੜੇ ਵੈਂਸ ਨਾਲ ਆਏ ਸੀ, ਉਹ ਉਹਨਾਂ ਦੀ ਖਬਰਾਂ ਇਹਨਾਂ ਨੇ ਕਾਪੀ ਕੀਤੀਆਂ, ਉਹੀ ਦਿੱਤੀਆਂ ਇਹਨਾਂ ਚਲਾਈ। ਕੁਛ ਨਹੀਂ ਸੀ। ਅੱਛਾ, ਵਰਜਨ ਦੋਨਾਂ ਸਾਈਡਾਂ ਦਾ ਗਲਤ। ਅੱਛਾ। ਹਾਂ, ਜਿਹੜੀ ਪਹਿਲੀ ਚੀਜ਼ ਹੈ ਜੀ, ਕਹਿੰਦੇ ਜੀ ਸਾਫੀ ਦਾ ਕੰਮ ਖਬਰ ਕਰਨਾ, ਇਹਦੇ 'ਤੇ ਕੋਈ ਸ਼ੱਕ ਨਹੀਂ, ਲੇਕਿਨ ਉਹਨੂੰ ਇਸ ਚੀਜ਼ ਨਾਲ ਰਿਲੇਟ ਨਹੀਂ ਕੀਤਾ ਜਾ ਸਕਦਾ। ਅਗਰ ਤੁਸੀਂ ਹਕੂਮਤ ਨੇ ਇੱਕ ਫੈਸਿਲੀਟੇਸ਼ਨ ਸੈਂਟਰ ਬਣਾਇਆ ਔਰ ਇੱਕ ਸਾਲਿਸ ਦੇ ਤੌਰ 'ਤੇ ਟਾਕਸ ਕਰ ਰਹੇ, ਤੇ ਤੁਹਾਡਾ ਕੰਮ, ਤੁਸੀਂ ਇਹ ਅੰਦਰ ਦੀ ਗੱਲ ਨਾ ਦੱਸੋ, ਲੇਕਿਨ ਕਮ ਸੇ ਕਮ ਕੋਈ ਸਪੋਕਸਮੈਨ ਰੱਖੋ ਜਿਹੜਾ ਉਹ ਇੱਕ ਆਫੀਸ਼ੀਅਲ ਸਟੇਟਮੈਂਟ ਦੇਵੇ ਆ ਕੇ ਸਾਹਮਣੇ ਕਿ ਬਈ ਆ ਗਏ ਨੇ, ਆ ਉਹਨਾਂ ਦੇ ਡੈਲੀਗੇਸ਼ਨਸ ਬੰਦੇ ਨੇ, ਟਾਕਸ ਸ਼ੁਰੂ ਹੋ ਗਈਆਂ, ਖਤਮ ਹੋ ਗਈਆਂ, ਚਲ ਗਏ ਨੇ, ਆਹ ਬੰਦੇ ਨੇ ਰਿਸੀਵ ਕੀਤਾ, ਆਹ ਬੰਦੇ ਨੇ ਉਹਨਾਂ ਨੂੰ ਇਲਵਿਦਾ ਕੀਤਾ। ਇਹ ਤੇ ਖਬਰ ਬਣ ਸਕਦੀ ਸੀ ਨਾ, ਇਹ ਵੀ ਕੋਈ ਨਹੀਂ ਦਿੱਤੀ। ਐਵਨੀ ਨੂੰ ਰੋਟੀ ਬੜੀ ਚੰਗੀ ਸੀ, ਉਹਨਾਂ ਕਿ ਰੋਟੀ ਖਾਈ, ਉਹ ਸਾਰੀ ਇਨਫੋਰਮੇਸ਼ਨ ਮਿਨਿਸਟਰ ਨੇ ਸਾਫਨ ਲਾਤਾ ਜੀ, ਖਾਣਾ ਬੜਾ ਅੱਛਾ ਹੈ, ਸਹੂਲਤ ਬੜੀ ਅੱਛੀ, ਸਾਰਾ ਦਿਨ ਬਿਲਕੁਲ ਉਹ ਲੱਗੇ ਰਹੇ, ਬਿਰਿਆਨੀਆਂ ਖਾਂਦੇ। ਬਿਲਕੁਲ। ਦੂਸਰਾ ਹੈ, ਉਹ ਕਹਿੰਦੇ ਜੀ ਜਿਹੜੀ ਦੂਸਰੀ ਪਾਰਟੀਆਂ ਜਿਹੜੀ ਮੁਖਾਲਫ, ਉਹ ਕਹਿੰਦੇ ਜੀ ਇਹਨਾਂ ਨੇ ਕਾਪੀ ਪੇਸਟ ਕੀਤਾ ਫੋਰਨ ਸਾਫੀਆਂ ਦੀ ਖਬਰਾਂ ਤੋਂ। ਬਈ ਤੁਸੀਂ ਪ੍ਰੋਟੋਕੋਲ ਸਮਝੋ ਇੰਟਰਨੈਸ਼ਨਲ ਪ੍ਰੈਸ ਤੇ, ਜਿਹੜਾ ਪ੍ਰੈਜ਼ੀਡੈਂਟ ਜਾਂ ਵਾਈਸ ਪ੍ਰੈਜ਼ੀਡੈਂਟ US ਦਾ ਹੁੰਦਾ, ਉਹਦੇ ਨਾਲ ਪ੍ਰੈਸ ਕੋਰ ਨਾਲ ਉਹਨਾਂ ਦਾ ਟਰੈਵਲ ਕਰਦੇ, ਉਹ ਰਦਾਰ ਉਹ ਸਾਰੇ ਨਹੀਂ ਹੁੰਦੇ, ਚੰਦ ਸਾਫੀ ਹੁੰਦੇ ਆ। ਲੇਕਿਨ ਉਹ ਕਹਿੰਦੇ ਨੇ ਕਿ ਜਿਹੜੇ ਸਾਡੇ ਨਾਲ ਜਾਣਗੇ, ਜਿਹੜੇ ਬਾਕੀਆਂ ਨੇ ਵੀ ਐਪਲੀਕੇਸ਼ਨਾਂ ਪਾਈਆਂ ਨੇ, ਉਹ ਕਹਿੰਦੇ ਸਾਰੇ ਤਾਂ ਨਹੀਂ ਜਾ ਸਕਦੇ, ਜਿਹੜੇ ਜਾਣਗੇ ਉਹ ਬਾਕੀਆਂ ਨਾਲ ਖਬਰ ਪੂਲ ਕਰਨਗੇ। ਹਾਂ, ਇਸ ਕਰਕੇ ਉਹਨਾਂ ਦਾ ਇੱਕ ਈਮੇਲ ਹੈ ਵਾਈਟ ਹਾਊਸ ਦਾ, ਵਾਈਟ ਹਾਊਸ ਪ੍ਰੈਸ ਪੂਲ, ਐਕਸ ਤੇ ਅਕਾਊਂਟ ਵੀ ਹੈ। ਬਿਲਕੁਲ। ਉਹ ਜਿਹੜਾ ਵੀ ਸਾਫੀ ਨਾਲ ਗੱਲ ਕਰਦਾ ਹੈ ਆਪਣੇ ਸਾਰੇ ਟਰੈਵਲ ਦੇ ਦੌਰਾਨ, ਜਿੱਥੇ ਜਿੱਥੇ ਵਾਈਸ ਪ੍ਰੈਜ਼ੀਡੈਂਟ ਜਾਂ ਬਾਕੀ ਬੰਦਾ ਔਨ ਦਾ ਰੈਕਡ, ਉਹ ਫੌਰੀ ਉਹ ਪ੍ਰੈਸ ਲੀਜ਼ ਉਹ ਪ੍ਰੈਸ ਪੂਲ ਤੇ ਪਾ ਦਿੰਦੇ, ਲੇਕਿਨ ਉਹ ਆਫੀਸ਼ੀਅਲ ਹੈਂਡ ਆਊਟ ਨਹੀਂ ਹੁੰਦਾ, ਉਹ ਹੁੰਦਾ ਸਾਫੀਆਂ ਦੀ ਡਿਸਕਸ਼ਨ, ਲੇਕਿਨ ਉਹ ਵਾਈਟ ਹਾਊਸ ਜਾਰੀ ਕਰ ਦਿੰਦਾ ਪ੍ਰੈਸ ਪੂਲ ਦੇ ਨਾਲ, ਤੇ ਲੋਕ ਲੈ ਲੈਂਦੇ ਨੇ ਜੀ। ਕਾਪੀ ਪੇਸਟ ਵਾਲੀ ਕਿਹੜੀ ਗੱਲ ਹੈ? ਹਾਂ ਨਾ, ਹਾਂਜੀ। ਤੇ ਇਹਨਾਂ ਨੂੰ ਬੇਸਿਕ ਚੀਜ਼ਾਂ ਦਾ ਹੁਣ ਨਹੀਂ ਪਤਾ। ਬਸ ਇੰਝ ਹੀ ਹੈ ਚੋਈ ਸਾਹਿਬ। ਇਹ ਇੱਕ ਬੜਾ ਮਜ਼ੇ ਦੀ ਗੱਲ ਹੈ, ਦੋ ਬੜੇ ਪਰਮੰਨੇ ਤਜ਼ੀਆ ਨਿਗਾਰ ਸਾਫੀ, ਨਾਂ ਨਹੀਂ ਲਵਾਂਗੇ, ਤੁਸੀਂ ਪਹਿਚਾਣ ਜਾਓਗੇ, ਕੁਝ ਸਾਡੇ ਵੇਖਣ ਵਾਲੇ ਵੀ। ਉਹ ਕਹਿੰਦੇ ਜੀ ਕਿ ਜਿਹੜਾ ਜ਼ੈਦ ਅਹਿਮਦ ਕਹਿੰਦਾ ਸੀ ਨਾ, ਉਹਦੀ ਗੱਲ ਪੱਕੀ ਹੋ ਗਈ ਕਿ ਦੁਨੀਆ ਦੇ ਫੈਸਲੇ ਹੁਣ ਇਸਲਾਮਾਬਾਦ ਹੋਣਗੇ। ਕਿਆ ਵਿਜ਼ਨਰੀ ਆਦਮੀ, ਅਸੀਂ ਉਹਨੂੰ ਲਿਫਟ ਨਹੀਂ ਕਰਾਈ, ਹੈ ਜੀ। ਅਤੇ ਦੂਜਾ ਕਹਿੰਦਾ ਹੈ ਕਿ ਇੱਕ ਉਹ ਪਾਮਿਸਟ ਹੈ ਐਸਟਰੋਲੋਜਿਸਟ ਸਾਮੀਆ ਖਾਨ ਕੋਈ ਦੀ, ਉਹ ਵੀ ਕਹਿੰਦੀ ਸੀ ਇੰਨੇ ਸਾਲਾਂ ਤੋਂ ਨਾ ਕਿ ਪਾਕਿਸਤਾਨ ਦੀ ਤਰੱਕੀ ਸ਼ੁਰੂ ਹੋਣ ਵਾਲੀ ਹੈ, ਦੁਨੀਆ ਪੂਰੀ ਪਾਕਿਸਤਾਨ ਦੇ ਪਿੱਛੇ ਹੋਏਗੀ, ਦੁਨੀਆ ਪਾਕਿਸਤਾਨ ਚਲਾਏਗਾ। ਇਹ ਚਲਾਏਗਾ ਕਿਸ ਤਰ੍ਹਾਂ, ਕਹਿੰਦੇ ਮੈਨੂੰ ਇਹ ਨਹੀਂ ਪਤਾ, ਲੇਕਿਨ ਹੋਣ ਵਾਲਾ ਹੈ। ਇਸ ਤਰ੍ਹਾਂ ਦੇ ਤਜ਼ੀਆਕਾਰ ਬੈਠੇ ਹੋਣ, ਹੈ ਇਲਮ ਨਜੂਮ ਤੋਂ ਮਦਦ ਲੈ ਰਹੇ ਹੋਣ, TV 'ਤੇ ਬੈਠੇ ਨੇ, ਆਪਣੇ ਕਾਲਮਾਂ 'ਚ ਲਿਖ ਰਹੇ ਨੇ, ਜ਼ੈਦ ਅਹਿਮਦ ਨੂੰ ਦਾਨਿਸ਼ਵਰ ਬਣਾ ਕੇ ਅਤੇ ਉਹਨੂੰ ਨਜੂਮੀ ਤੋਂ ਉੱਤੇ ਬਣਾ ਕੇ। ਇਹ ਕਹਿ ਦਵਾਂ ਇੱਕ ਲਫ਼ਜ਼, ਚਵਲਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਇਹ ਪੂਰੀ ਜਿਹੜੀ ਪਾਲਿਸੀ ਅਮਰੀਕਾ ਦੀ ਸ਼ਿਫਟ ਹੋਈ, ਗਲੋਬਲ ਪੋਲੀਟਿਕਸ ਦਾ ਇੱਕ ਪੂਰਾ ਸ਼ਿਫਟ ਹੋ ਰਿਹਾ, ਚਾਈਨਾ ਰਾਈਜ਼ ਹੋ ਰਿਹਾ, ਯੂਕਰੇਨ ਦੀ ਜੰਗ ਹੈ, ਹਾਲਾਤ ਬਣੇ ਨੇ ਇਸ ਤਰ੍ਹਾਂ ਦੇ, ਅਤੇ ਉਹ ਪੂਰੀ ਇੱਕ ਐਵੋਲੂਸ਼ਨ ਹੈ। ਕਹਿੰਦੇ ਉਹਨੂੰ ਨਹੀਂ ਵੇਖਣਾ ਅਸੀਂ, ਉਹ ਕਹਿੰਦੇ ਸਾਮੀਆ ਖਾਨ ਨੇ ਗੱਲ ਕੀਤੀ ਸੀ, ਹਾਂਜੀ, ਜ਼ੈਦ ਅਹਿਮਦ ਜਿਹੜਾ ਨਾ ਅੱਜ ਉਹਨੂੰ ਭੇਜ ਦਿਓ ਫਿਰ ਇਰਾਨ। ਬਿਲਕੁਲ ਇਸ ਤਰ੍ਹਾਂ ਹੀ ਹੈ ਹੁਣ। ਅੱਛਾ, ਮੈਂ ਤਜ਼ੀਆ ਨਿਗਾਰ ਹੈ ਤੇ TV 'ਤੇ ਬਹਿੰਦੇ ਨੇ, ਕੋਈ 7 ਤੋਂ 8 ਬਹਿੰਦਾ ਹੈ, ਕੋਈ 8 ਤੋਂ 10 ਬਹਿੰਦਾ ਹੈ। ਅੱਛਾ, ਮੈਂ ਤੇ ਹੁਣ ਮੇਰੇ ਗੱਲ ਮੇਰੇ ਕੋਲ ਆਈ ਤੇ ਰੁਕਣੀ ਨਹੀਂ, ਤੁਸੀਂ ਫਿਰ ਇਹ ਨਾ ਕਹਿ ਦੇਣਾ ਤਾਰੀਫ ਕੀਤੀ, ਲੇਕਿਨ ਗੱਲ ਮੈਂ ਮੈਰਿਟ ਦੀ ਕਰ ਰਿਹਾ। ਅੱਛਾ, ਬਕਰੋ ਉਹ ਇਹ ਕਿ ਮੈਂ, ਤੁਸੀਂ ਕੱਲ੍ਹ ਜਾਂ ਪਰਸੋਂ ਇੱਕ ਪ੍ਰੋਗਰਾਮ ਆਪਣੇ YouTube ਚੈਨਲ 'ਤੇ ਅਪਲੋਡ ਕੀਤਾ, ਜਿਹੜਾ ਤੁਸੀਂ ਨਿਊ ਲਾਈਨ ਇੰਸਟੀਚਿਊਟ ਦੇ ਡਾਇਰੈਕਟਰ ਨਾਲ ਕੀਤਾ, ਕਾਮਰਾਨ ਬੁਖਾਰੀ ਨਾਲ। ਅੱਛਾ, ਉਹ ਮੈਂ ਪ੍ਰੋਗਰਾਮ ਸਾਰਾ ਸੁਣਿਆ ਅਤੇ ਮੇਰੇ ਗੱਲ ਜ਼ੇਨ 'ਚ ਆਈ, ਉਹ ਗੱਲ ਜ਼ੇਨ 'ਚ ਆਈ ਕਿ ਸਾਡੇ ਜਿੰਨੇ ਲੋਕਲ ਤਜ਼ੀਆਕਾਰ ਆ, ਉਹ ਇੱਕ ਵੀ ਇੱਦਾਂ ਦਾ ਪ੍ਰੋਗਰਾਮ ਨਹੀਂ ਕਰ ਸਕਦੇ, ਕੰਟੈਂਟ ਹੀ ਕੋਈ ਨਹੀਂ ਉਹਨਾਂ ਕੋਲ, ਮਤਲਬ ਪਤਾ ਹੋਏਗਾ ਕਿਸੇ ਗੱਲ ਦਾ, ਤੇ ਹੋਏਗਾ ਉਹਨੇ, ਤੇ ਹੁਣ ਤੇ ਸਵਾਲ ਕੱਢਣਗੇ। ਅੱਛਾ, ਸਮੀਆ ਖਾਨ ਨੇ ਕਿਹਾ ਸੀ, ਵਾਹ ਜੀ ਵਾਹ, ਬੱਲੇ ਬੱਲੇ ਬੱਲੇ, ਇਹ ਤਾਂ ਉਂਝ ਹੀ ਹੋ ਰਿਹਾ। ਇਹ ਕਹਿੰਦੇ ਕੋਈ ਉੱਤੋਂ ਕੋਈ ਡਿਜ਼ਾਇਨ ਆਇਆ ਅਤੇ ਉਸ ਦੇ ਹਿਸਾਬ ਨਾਲ ਹੋ ਰਿਹਾ। ਇਹ ਬਾਕੀ ਜਿਹੜੀ ਡਿਵੈਲਪਮੈਂਟਸ ਹੋ ਰਹੀਆਂ ਨੇ, ਉਹਨੂੰ ਕਿਸੇ ਖੂਹ ਖਾਤੇ 'ਚ ਨਹੀਂ ਪਾਉਂਦੇ। ਇਸ ਤਰ੍ਹਾਂ ਬੜਾ ਕੋਈ ਸਾਇੰਸੀ ਫਿਕਰ, ਕੋਈ ਤਜ਼ੀਆ, ਇਹ ਸਾਫਤ 'ਚ ਪੜ੍ਹਾਉਂਦੇ ਨੇ ਕਿ ਨਹੀਂ ਕਾਲਜਾਂ 'ਚ, ਯੂਨੀਵਰਸਿਟੀ? ਤੁਸੀਂ ਤਾਂ ਕੀਤਾ ਉੱਥੋਂ ਮੈਸ ਕਮਿਊਨੀਕੇਸ਼ਨ, ਉਹ ਸਾਫਤ ਦੀ ਕੋਈ ਸਾਇੰਸ ਹੈ ਨਾ, ਖਬਰ ਨੂੰ ਪਰਖਣ ਦੀ, ਤਜ਼ੀਏ ਦੀ, ਉਹ ਇਹਨਾਂ ਨੂੰ ਸਿਖਾਈ ਹੈ ਇਹਨਾਂ ਨੇ ਕਿ ਨਹੀਂ? ਉਹ ਬਸ ਸਾਡੇ, ਤੁਹਾਨੂੰ ਪਤਾ ਹੈ, ਸਾਫਤ ਦੇ ਇੰਸਟੀਚਿਊਟ ਵੀ ਪੜ੍ਹਾਉਂਦੇ, ਕੋਰਸ 'ਤੇ ਹਰ ਚੀਜ਼ ਹੁੰਦੀ ਹੈ, ਲੇਕਿਨ ਉਹ ਨਾ ਕੋਈ ਪੜ੍ਹਾਉਂਦਾ, ਨਾ ਪੜ੍ਹਦੇ ਨੇ, ਅਸਲ ਗੱਲ ਇਹ। ਅੱਛਾ, ਬਸ ਚੌਧਰੀ ਸਾਹਿਬ ਹੈ, ਅਤੇ ਫਿਰ ਦੇਖੋ ਨਾ, ਸਾਡੇ ਪ੍ਰੋਫੈਸ਼ਨ ਦੇ ਮਸਾਇਲ ਨੇ, ਤੁਸੀਂ ਵੀ ਲੱਗੇ ਰਹਿੰਦੇ ਹੋ, ਤੁਹਾਡੀ ਖਬਰਾਂ ਜਿਹੜੀ ਦੁਨੀਆ ਦੇ ਸਾਹਮਣੇ ਨਹੀਂ ਆਉਂਦੀਆਂ ਇੰਨੀਆਂ, ਕਿਉਂਕਿ ਤੁਸੀਂ ਕਰਦੇ ਇਨਵਾਇਰਮੈਂਟ ਅਤੇ ਇਸ ਤਰ੍ਹਾਂ ਦੇ ਸਿਕਿਉਰਿਟੀ ਦੇ ਐਸੇ ਹਸਾਸ ਮਾਮਲਾਤ ਦੇ ਉੱਤੇ। ਇਹ ਤੁਸੀਂ ਇਹ ਸ਼ਾਲਾ ਦੀ ਤਾਰੀਖ 'ਤੇ ਕਰੋ ਕੋਈ ਇਨਵੈਸਟੀਗੇਟਿਵ ਸਟੋਰੀ, ਇੰਨੀ ਵੱਡੀ ਸਟੋਰੀ ਹੈ। ਹਾਂ ਬਿਲਕੁਲ, ਇਹ ਤਾਂ ਸਾਰਾ ਲੋਕਲ ਇਸ਼ੂਜ਼ 'ਤੇ ਹਾਈਲਾਈਟ ਹੋਣੇ ਚਾਹੀਦੇ। ਜਿਵੇਂ ਮੈਂ ਮਿਸਾਲ ਦੇ ਰਿਹਾ ਕਿ ਹਰ ਸਟੋਰੀ ਹੈ, ਲੇਕਿਨ ਇੱਥੇ ਸਾਫੀਆਂ ਦਾ ਤਰਜੀਹ ਦੀ ਗੱਲ ਹੋ ਰਹੀ ਸੀ,
ਤੇ ਸਾਫੀਆਂ ਨੂੰ ਲਾਤਾ ਜੀ ਕਿ ਪਲਾਟਾਂ ਦੇ ਪਿੱਛੇ। ਇਸ ਤਰ੍ਹਾਂ ਉਹ ਪੂਰੇ ਪਾਕਿਸਤਾਨ ਨੂੰ ਕਹਿੰਦਾ ਸਾਨੂੰ ਪਲਾਟ ਲੱਭ ਜਾਣ, ਇਹ ਮਿਲ ਜਾਣ। ਉਹ ਕਹਿੰਦੇ ਕਿ ਅਸੀਂ ਕੋਈ ਬਹੁਤ ਹੀ ਵੱਡਾ ਕੋਈ ਨੋਬਲ ਪ੍ਰੋਫੈਸ਼ਨ ਹੈ ਕਿ ਅਸੀਂ ਨਿਊਜ਼ ਰੂਮ ਵਿੱਚ ਜਾਂਦੇ ਹਾਂ, ਅਸੀਂ ਉੱਠ ਕੇ ਸਵੇਰੇ ਰੋਟੀ ਸ਼ੋਟੀ ਖਾ ਕੇ 4 ਖਬਰਾਂ ਪੜ੍ਹ ਕੇ ਹੈਡਿੰਗ ਕੱਢਣੀ ਹੈ ਅਸੀਂ ਉਹਦੀ। ਕਹਿੰਦੇ ਬੜਾ ਨੋਬਲ ਪ੍ਰੋਫੈਸ਼ਨ ਹੋ ਗਿਆ। ਇੱਕ ਰਿਪੋਰਟਰ ਹੈ ਜਾ ਕੇ ਵਟਸਐਪ ਤੋਂ ਖਬਰ ਚੁੱਕਦਾ ਹੈ, ਕੋਈ ਪ੍ਰੈਸ ਰਿਲੀਜ਼ ਆਈ ਹੁੰਦੀ ਹੈ, ਉਹ ਉਹਨੂੰ ਆਪਣਾ ਨਾਂ ਲਿਖ ਕੇ ਨਿਊਜ਼ ਨੂੰ ਇਹ ਨੋਬਲ ਪ੍ਰੋਫੈਸ਼ਨ ਹੈ। ਕਹਿੰਦਾ ਮੈਂ ਡਿਜ਼ਰਵ ਕਰਨਾ, ਮੈਨੂੰ ਪਲਾਟ ਵੀ ਦਿਓ, ਮੈਨੂੰ ਇੰਸ਼ੋਰੈਂਸ ਵੀ ਦਿਓ। ਪੇਸ਼ਾਵਰ ਪ੍ਰੈਸ ਕਲੱਬ ਵਿੱਚ ਤੁਸੀਂ ਗਏ ਸੋ, ਅਸੀਂ ਇਕੱਠੇ ਸਾਂ, ਉੱਥੇ ਪ੍ਰੋਟੈਸਟ ਹੋਇਆ ਪਿਛਲੀ ਵਾਰੀ ਬਕਰਾ-ਈਦ, ਤੇ ਬਕਰਾ-ਈਦ ਆ ਰਹੀ ਇਸ ਲਈ ਗੱਲ ਕਰ ਰਿਹਾ, ਮੈਨੂੰ ਯਾਦ ਆ ਗਈ। ਉਹ ਕਹਿੰਦੇ ਜੀ ਕਿ ਹਰ ਸਾਲ ਜਿਹੜੀ ਹੈ ਨਾ, ਜਿਹੜੀ KP ਗਵਰਨਮੈਂਟ ਹੈ ਉਹ ਕੁਰਬਾਨੀ ਦੇ ਜਾਨਵਰ ਵੀ ਸਾਫੀਆਂ ਨੂੰ ਦਿੰਦੀ ਹੈ। ਅੱਛਾ, ਨਾ ਕਰੋ। ਹਾਂ ਇਸ ਵਾਰੀ, ਔਰ ਹਾਂ ਇਸ ਵਾਰੀ ਉਹ ਕਹਿੰਦੇ ਜੀ ਕਿ ਨਹੀਂ ਦੇਵਾਂਗੇ, ਤੇ ਉਹ ਰੌਲਾ ਪੈ ਗਿਆ ਉੱਧਰ ਫਿਰ ਗਏ ਕੁਝ ਸਾਫੀ ਕੁਏਟੇ ਦੇ ਉੱਧਰ, ਉਹਨਾਂ ਨੇ ਵੇਖਿਆ ਜੀ ਕਿ ਇੱਧਰ ਤੇ ਇਹਨਾਂ ਦੀ ਇੰਸ਼ੋਰੈਂਸਾਂ ਨੇ, ਹਕੂਮਤ ਪੈਸੇ ਦਿੰਦੀ ਹੈ, ਆਪਸ ਵਿੱਚ ਵੰਡ ਕੇ ਖਾ ਲੈਂਦੇ ਨੇ, ਕੁਰਬਾਨੀ ਦੇ ਬੱਕਰੇ ਵੀ ਮਿਲਦੇ ਨੇ। ਉਹ ਕੁਏਟੇ ਜਾ ਕੇ ਕਹਿੰਦੇ ਨੇ ਕਿ ਤੁਸੀਂ ਤੇ ਬਹੁਤ ਪਿੱਛੇ ਰਹਿ ਗਏ ਹੋ, ਹਾਂਜੀ ਕਿ ਕੋਈ ਸਬਕ ਹਾਸਲ ਕਰੋ, ਪੇਸ਼ਾਵਰ ਵਾਲੇ ਕੀ ਕਰ ਰਹੇ ਨੇ, ਤੁਸੀਂ ਪੈਸੇ ਕਿਉਂ ਨਹੀਂ ਲੈਂਦੇ ਹਕੂਮਤਾਂ ਕੋਲੋਂ। ਨਹੀਂ ਤੇ ਕੁਰਬਾਨੀ ਤੇ ਅੱਲਾ ਦੀ ਰਾਹ 'ਚ ਹੁੰਦੀ, ਮਤਲਬ ਹਕੂਮਤ ਤੋਂ ਲੈ ਕੇ ਕਿੱਦਾਂ ਹੋ ਉਹ ਸਕਦੀ? ਇੱਥੇ ਉਮਰੇ ਤੇ ਹਜ ਲੋਕੀ ਕਰਦੇ ਨੇ ਸਰਕਾਰੀ ਖਰਚੇ, ਤੇ ਕੁਰਬਾਨੀ ਕਿਉਂ ਨਹੀਂ ਕਰ ਸਕਦੇ? ਬੜੀ ਅਜੀਬ ਗੱਲ ਹੈ, ਤਾਂ ਮੈਂ ਪਹਿਲੀ ਦਫਾ ਸੁਣੀ ਕਿ ਕੁਰਬਾਨੀ ਤੇ ਹਕੂਮਤ ਕੋ ਪੈਸੇ ਲੈ ਕੇ। ਹਾਂ ਤੇ ਇਸਲਾਮਾਬਾਦ ਵਾਲੇ ਹਜ ਕਰ ਲੈਂਦੇ ਨੇ ਸਰਕਾਰੀ ਖਰਚੇ ਤੇ, ਪੇਸ਼ਾਵਰ ਵਾਲਿਆਂ ਦਾ ਜ਼ੋਰ ਚੱਲਦਾ ਹੈ, ਕੁਰਬਾਨੀ ਦਾ ਬੱਕਰਾ ਲੈ ਲੈਂਦੇ। ਇੰਨੀ ਜੀ ਸਾਫਤ ਰਹਿ ਗਈ ਹੈ ਚੋਈ ਸਾਹਿਬ। ਤੇ ਇਹ ਜਿਹੜੀ ਚੇਪੀ ਨਹੀਂ ਲਾਉਂਦਾ ਸਾਡਾ ਸਾਫੀ ਨਾ, ਹਾਂ, ਜਿਹੜੇ ਹਕੂਮਤ ਦੇ ਗਵਰਨੈਂਸ ਦੇ ਪਿੱਛੇ ਅਗਰ ਇਹ ਚੇਪੀਆਂ ਲਾਉਣੀ ਸ਼ੁਰੂ ਕਰ ਦੇਵੇ ਹਕੂਮਤਾਂ ਦੀਆਂ, ਇਹ ਡਰ ਖੌਫ ਛੱਡ ਦੇਵੇ, ਗਵਰਨੈਂਸ ਆਪੇ ਠੀਕ ਹੋਣੀ ਸ਼ੁਰੂ ਹੋ ਜਾਏ। ਇਹ ਤਾਂ ਗੱਲ ਤੁਹਾਡੀ। ਹੈ ਨਾ, ਤੇ ਕਰਦੇ ਨਹੀਂ ਚੋਈ ਸਾਹਿਬ। ਚਲੋ ਇਹ ਤੇ ਗੱਲਾਂ ਹੋ ਗਈਆਂ। ਤੇ ਕੀ ਕੀਤਾ ਕਰਾਚੀ ਤੁਸੀਂ ਗਏ ਸੋ, ਦੌਰਾ ਸ਼ੋਰਾ ਕਰਕੇ ਆਏ ਹੋ, ਬਸ ਮੌਸਮ ਕੈਸਾ ਸੀ ਉੱਧਰ? ਅੱਛਾ, ਉਹ ਸਾਫੀਆਂ ਦੀ ਗੱਲ ਹੋਈ ਸੀ। ਵੈਸੇ ਮੈਂ ਨਾ ਇਸ ਤੋਂ ਇੱਕ ਚੀਜ਼ ਅਬਜ਼ਰਵ ਕੀਤੀ ਰਾਣਾ ਸਾਹਿਬ, ਇਹ ਜਿਹੜੇ ਕਰਾਚੀ ਦੇ ਸਾਫੀ ਨੇ ਨਾ, ਵੈਸੇ ਉਹ ਗਰਾਊਂਡ ਤੇ ਉਹਨਾਂ ਦੀ ਮੂਵਮੈਂਟ ਜ਼ਿਆਦਾ। ਉਧਰ ਗੱਡੀਆਂ ਕੋਈ ਨਹੀਂ, ਬੱਸਾਂ ਤੇ ਮੋਟਰਸਾਈਕਲ ਰੱਖੇ ਸਲਾਮ। ਅੱਛਾ, ਇਹ ਬਿਲਕੁਲ ਉਹ ਸਾਰੇ ਮੈਂ ਗਿਆ ਪ੍ਰੈਸ ਕਲੱਬ, ਉਹ ਹਾਲਾਂਕਿ ਚੰਗੇ ਮਤਲਬ ਜਿਹੜੇ ਅੱਛੇ ਲੜਕੇ ਕੰਮ ਕਰਨ ਵਾਲੇ, ਇਸ ਤਰ੍ਹਾਂ ਜ਼ਾਹਰ ਆ ਉਹ ਇਤਨਾ ਲਾਈਮਲਾਈਟ ਨਹੀਂ ਜ਼ਾਹਰ ਕਰਾਚੀ, ਉਹ ਇਸਲਾਮਾਬਾਦ ਚੁੰਗੇ ਨਹੀਂ, ਲੇਕਿਨ ਅੱਛਾ ਮੈਂ ਦੇਖਿਆ ਉਹਨਾਂ ਦੀ। ਲੇਕਿਨ ਸਭ ਮੋਟਰਸਾਈਕਲਾਂ 'ਤੇ ਆਉਂਦੇ ਨੇ ਪ੍ਰੈਸ ਕਲੱਬ ਉੱਥੋਂ। ਅੱਛਾ, ਉਹਨਾਂ ਦੀ ਹਲੇ ਵੀ ਉਹੀ ਰੂਟੀਨ ਆ, 2-2 ਵਜੇ 3-3 ਵਜੇ ਪ੍ਰੈਸ ਕਲੱਬ ਤੋਂ ਜਾਣਾ, ਮੋਟਰਸਾਈਕਲ ਨੂੰ ਕਿੱਕ ਮਾਰਦੇ ਨੇ। ਤੇ 1 ਵਜੇ ਜਨਾਬ ਉਹ ਗੱਲ ਕਰ ਰਹੇ ਨੇ ਪੁਲਿਸ ਵਾਲਿਆਂ ਨਾਲ, 2 ਵਜੇ ਕਿਸੇ ਏਜੰਸੀ ਦੇ ਬੰਦੇ ਨਾਲ ਉਹਨਾਂ ਦੀ। ਮਤਲਬ ਮੈਨੂੰ ਲੱਗਾ ਕਿ ਉਹ ਇਸਲਾਮਾਬਾਦ ਦਾ ਸਾਫੀ ਤੇ ਲੀਟ ਹੋ ਗਿਆ, ਤੇ ਗੱਡੀ ਘਰੋਂ ਕੱਢਦਾ ਵਾ ਤੇ ਆ ਕੇ F6 ਉਹ ਕਾਫੀ ਸ਼ਾਫੀ ਪੀਂਦਾ, ਤੇ ਇਹਦੀ ਕੋਸ਼ਿਸ਼ ਹੁੰਦੀ ਕਿ ਮੈਨੂੰ ਇੰਝ ਕੋਈ ਖਬਰ ਆ ਕੇ ਇੱਥੇ ਦੇ ਜਾਵੇ, ਨਹੀਂ ਤੇ WhatsApp ਦੇ ਜਾਵੇ। ਉਹ ਵੈਸੇ ਉਹ ਜਿਹੜਾ ਉਹ ਪੁਰਾਣੇ ਸਾਫੀ ਸੁਣੇ ਹੋਏ ਸੀ ਨਾ, ਮੈਨੂੰ ਤੇ ਉਹ ਸਹੀ ਲੱਗੇ ਕਰਾਚੀ ਵਾਲੇ। ਤੇ ਕੋਇਟੇ ਵੀ ਤੇ ਇੰਝ ਹੀ ਹੈ ਨਾ। ਅੱਛਾ, ਤੁਸੀਂ ਗਏ ਹੋ ਨਾ ਕੋਇਟੇ? ਹਾਂ, ਇਹ ਤਾਂ ਹੈ ਵੈਸੇ, ਲੇਕਿਨ ਉਹ ਵੀ ਨੱਠ ਭੱਜ ਤੇ ਬਹੁਤ ਕਰਦੇ ਨੇ, ਲੇਕਿਨ ਉਹਨਾਂ ਦੀ ਖਬਰ ਹੀ ਨਹੀਂ ਛਪਦੀ, ਫਿਰ ਵੀ ਕਰਦੇ ਰਹਿੰਦੇ ਨੇ। ਹਾਂ, ਤੇ ਉਹ ਤੇ ਚਲੋ ਚੰਗਾ। ਬਸ ਕੋਇਟਾ ਵੀ ਇੰਝ ਹੀ ਸੀ, ਮੈਂ ਚੱਕਰ ਲਾ ਕੇ ਆਇਆ, ਤੇ ਮੌਸਮ ਬੜਾ ਜ਼ਬਰਦਸਤ ਸੀ, ਬਰਫ਼ ਪਈ ਉੱਥੇ ਪਹਾੜਾਂ 'ਤੇ, ਜ਼ਿਆਰਤ ਚਿੱਟਾ ਹੋ ਗਿਆ, ਓਏ ਹੋਏ ਬੜੀ ਠੰਡ ਸੀ ਜੀ ਇਸ ਸਾਲ। ਤੇ ਉਹਨੇ ਮੌਸਮੀਆਤੀ ਤਬਦੀਲੀਆਂ 'ਤੇ ਵੀ ਗੱਲ ਕਰਨੀ ਕਿਸੇ ਦਿਨ। ਪੰਜਾਬ ਵਿੱਚ ਵੀ ਬੜੀ ਬਾਰਿਸ਼ਾਂ ਹੋਈਆਂ, ਉਹਦੇ ਨਾਲ ਕੋਈ ਫਸਲ ਠੀਕ ਹੋਏਗੀ ਕਿ ਨਹੀਂ? ਹਾਂ, ਇਹ ਤਾਂ ਗੰਦਮ ਦੀ ਫਸਲ ਦੇ ਵੈਸੇ ਪ੍ਰੋਗਰਾਮ ਸਾਨੂੰ ਕਰਨਾ ਚਾਹੀਦਾ। ਮੇਰੇ ਖਿਆਲ ਅਗਲਾ ਜਿਹੜਾ ਨਾ ਰੱਖੀਏ ਇਹ ਪ੍ਰੋਗਰਾਮ। ਹਾਂ ਬਿਲਕੁਲ ਕਰੋ, ਨਹੀਂ ਤੇ ਖਰਾਬ ਹੋ ਰਹੀ ਹੈ, ਠੀਕ ਹੋ ਰਹੀ ਹੈ, ਤੇ ਖਬਰ ਹੀ ਨਹੀਂ ਆ ਰਹੀ ਸਾਡੇ ਕੋਲ। ਕੋਈ ਬੰਪਰ ਕ੍ਰਾਪ ਹੋਣੀ ਹੈ, ਹੋਣਾ ਕੀ ਹੈ। ਤੇ ਹੁਣ ਕਹਿੰਦੇ ਜੀ ਕਿ ਹੀਟ ਵੀ ਵੱਧ ਜਾਏਗੀ ਅਗਲੇ ਮਹੀਨੇ ਤੋਂ। ਹਾਂ, ਹੀਟ ਦੀ ਤੇ ਹੈ ਪ੍ਰੈਡਿਕਸ਼ਨ। ਤੇ ਇਹ ਸਾਰਾ ਚੀਜ਼ ਸਭ ਹੈ, ਜ਼ਰਾ ਰਿਸਰਚ ਕਰੋ ਨਾ, ਤੇ ਅੱਗੇ ਫਿਰ ਸਾਡੇ ਪੰਜਾਬੀ ਬ੍ਰਾਂਚ ਵਾਲਿਆਂ ਨੂੰ, ਵੇਖਣ ਵਾਲਿਆਂ ਨੂੰ ਫਿਰ ਦੱਸੋ। ਮੇਰੇ ਵੱਲੋਂ ਤੇ ਅਜੇ ਨਹੀਂ, ਲਓ ਜੀ, ਅਗਲੇ ਹਫਤੇ ਫਿਰ ਇਹਨਾਂ ਨੂੰ ਦੱਸਾਂਗੇ ਕਿ ਪੰਜਾਬ ਵਿੱਚ ਰੋਟੀ ਤੇ ਗੰਦਮ ਦਾ ਭਾਅ ਕੀ ਚੱਲ ਰਿਹਾ ਤੇ ਕਿੱਥੇ ਪਹੁੰਚੀ ਗੱਲ। ਤੇ ਬਿਲਕੁਲ ਠੀਕ ਹੈ ਜੀ। ਅਗਲੇ ਹਫਤੇ ਤੱਕ ਕੋਈ ਟਾਕਸ ਫਿਰ ਹੋਣਗੀਆਂ, ਤੇ ਫਿਰ ਸਾਫੀ ਇਸਲਾਮਾਬਾਦ ਕੀ ਕਰਨਗੇ ਉਸ 'ਤੇ ਵੀ ਰੋਸ਼ਨੀ ਪਾਵਾਂਗੇ। ਤੇ ਅੱਜ ਕਾਫੀ ਲੰਬੀਆਂ ਗੱਲਾਂ ਅਸੀਂ ਕੀਤੀਆਂ, ਤੇ ਇਨਸ਼ਾ ਅੱਲਾਹ ਤਾਲਾ ਅਗਲੇ ਹਫਤੇ ਮੁਲਾਕਾਤ ਹੋਏਗੀ। ਲਓ ਜੀ, ਫਿਰ ਅੱਲਾ ਵੇਲੇ।